ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ। ਸੁਨਹੁ ਬਿਨਹੁ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰਾ ਚੀਤਾ। ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵਉ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਗ ਬਿਹਾਗੜਾ ਮਹੱਲਾ ਪੰਜਵਾ। ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ, ਪ੍ਰਾਨ ਆਧਾਰਾ ਰਾਮ। ਸੁੰਦਰ ਸ਼ੋਭਾ ਲਾਲ ਗੋਪਾਲ ਦਿਆਲ ਕੀ, ਅਪਰ ਅਪਾਰਾ ਰਾਮ। ਗੋਪਾਲ ਦਇਆਲ ਗੋਬਿੰਦ ਲਾਲਨ, ਮਿਲਹੁ ਕੰਤ ਨਿਮਾਣੀਆ। ਨੈਣ ਤਰਸਨ ਦਰਸ ਪਰਸਨ, ਨਹਿ ਨੀਂਦ ਰੈਣ ਬਿਹਾਣੀਆਂ। ਗਿਆਨ ਅੰਜਨ ਨਾਮ ਬਿੰਜਨ, ਭਏ ਸਗਲ ਸੀਗਾਰਾ। ਨਾਨਕ ਭਯੰਪੈ ਸੰਤ ਜੰਪੈ, ਮੇਲ ਕੰਤ ਹਮਾਰਾ। ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਮਹੱਲਾ ਪੰਜਵਾ। ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਹਾਗੜੇ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਜੀ ਨੇ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੈ। ਜਿਵੇਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਅੰਦਰ ਹੋਰ ਵੀ ਬੇਅੰਤ ਸ਼ਬਦ ਉਚਾਰਨ ਕੀਤੇ ਹਨ। ਵੱਖ-ਵੱਖ ਤਰ੍ਹਾਂ ਕਰਕੇ ਜੀਵ ਦੇ ਅੰਦਰ ਉਪਦੇਸ਼ ਹਿਰਦੇ ਅੰਦਰ ਵਸ ਜਾਵੇ। ਇਹ ਭੁੱਲਾ ਭਟਕਿਆ ਹੋਇਆ ਜੀਵ ਸਿੱਧੇ ਰਸਤੇ ਤੇ ਚੱਲ ਪਵੇ, ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਜੀਵ ਪ੍ਰਮਾਤਮਾ ਦੇ ਨਾਲ ਮਿਲ ਸਕੇ। ਮਹਾਰਾਜ ਸਾਹਿਬ ਜੀ ਨੇ ਹੋਰ ਵੀ ਬੇਅੰਤ ਸ਼ਬਦ ਉਚਾਰਨ ਕੀਤੇ ਹਨ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਜਗਿਆਸੂ ਮੁਖ ਦੁਆਰਾ ਬੇਨਤੀ ਕਰਨ ਦੀ ਜਾਚ ਦੱਸਦੇ ਆ, ਔਰ ਮਹਾਤਮਾ ਰੂਪ ਸਖੀਆਂ ਜਿਵੇਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਅਭੇਦਤਾ ਦਾ, ਵਾਹਿਗੁਰੂ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਇਆ, ਤਿੰਨਾਂ ਮਹਾਤਮਾ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਜੀਵ ਰੂਪ ਸਖੀ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੁੰਦਾ ਹੈ। ਕਿਉਂਕਿ ਮਨੁੱਖ ਜੀਵਨ ਦੇ ਅੰਦਰ ਜਦੋਂ ਤੱਕ ਬੰਦਗੀ ਕਰਨ ਵਾਲੇ ਸਾਧੂ ਜਨਾਂ ਦੀ ਸੰਗਤ ਨਹੀਂ ਕਰਦਾ,
ਉਦੋਂ ਤੱਕ ਪੂਰੀ ਤਰ੍ਹਾਂ ਰੰਗ ਵੀ ਨਹੀਂ ਚੜ੍ਹਦਾ ਮਨ ਤੇ ਪ੍ਰਮਾਤਮਾ ਦੇ ਨਾਲ ਮਿਲਣੇ ਦਾ। ਜਦੋਂ ਤੱਕ ਮਿਲਿਆ ਹੋਇਆਂ ਦੀ ਸੰਗਤ ਨਹੀਂ ਜੀਵਨ ਵਿੱਚ ਪ੍ਰਾਪਤ ਕਰ ਲੈਂਦਾ। ਮਨੁੱਖ ਨੇ ਕੋਈ ਵੀ ਜ਼ਿੰਦਗੀ ਵਿੱਚ ਕੋਈ ਕੰਮ ਕਰ ਸਿੱਖਣਾ ਹੋਵੇ, ਕੋਈ ਗੁਣ ਦੀ ਪ੍ਰਾਪਤੀ ਕਰਨੀ ਹੋਵੇ, ਤੇ ਜਿਹੋ ਜਿਹਾ ਗੁਣ ਸਿੱਖਣਾ ਹੋਵੇ ਉਹੋ ਜਿਹੇ ਗੁਣਵਾਨਾਂ ਦੀ ਸੰਗਤ ਕਰਦਾ ਹੈ। ਜਾਂ ਫਿਰ ਉਹ ਸਰੀਰ ਕਰਕੇ ਭਾਵੇਂ ਸੰਸਾਰ ਵਿੱਚ ਨਾ ਹੋਣ, ਉਹਨਾਂ ਦੇ ਜੀਵਨ ਦੇ ਉੱਪਰ ਲਿਖੀਆਂ ਹੋਈਆਂ ਜਿਹੜੀਆਂ ਪੁਸਤਕਾਂ ਹਨ ਉਹਨਾਂ ਨੂੰ ਪੜ੍ਹਦਾ ਹੈ, ਜਾਂ ਸਾਧ ਸੰਗਤ ਜੀ ਸੁਣਦਾ ਹੈ ਤੇ ਵਿਚਾਰਦਾ ਹੈ, ਤਾਂ ਫਿਰ ਉਦਾਂ ਦੇ ਗੁਣ ਜੀਵਨ ਦੇ ਅੰਦਰ ਧਾਰਨ ਕਰਦਾ ਹੈ। ਉਹ ਗੁਣ ਸਿੱਖ ਕਰਕੇ ਫਿਰ ਸੰਸਾਰ ਭਰ ਦੇ ਅੰਦਰ ਸ਼ੋਭਾ ਪ੍ਰਾਪਤ ਕਰਦਾ, ਉਹਦਾ ਜਸ ਹੁੰਦਾ ਹੈ, ਫਿਰ ਉੱਚੇ ਰੁਤਬੇ ਦੀ ਉਸ ਨੂੰ ਪ੍ਰਾਪਤੀ ਹੁੰਦੀ ਹੈ, ਸਭ ਥਾਵਾਂ ਤੇ ਉਸ ਦੀ ਵਡਿਆਈ ਹੁੰਦੀ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਹੈ, ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਜੋ ਗੁਣ ਪ੍ਰਾਪਤ ਕਰਨਾ ਹੈ, ਉਹ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣ ਦੇ ਵਾਸਤੇ ਪ੍ਰਮਾਤਮਾ ਦੀਆਂ ਸਿਫਤਾਂ, ਵਾਹਿਗੁਰੂ ਜੀ ਦਾ ਜਸ ਉਚਾਰਨ ਕਰਦੇ ਹਨ। ਕਿਉਂਕਿ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਉਦਾਂ ਦਾ ਰੰਗ ਚੜ੍ਹਦਾ ਹੈ। ਜੇ ਦੁਨਿਆਵੀ ਗੁਣ ਸਿੱਖਣ ਦੇ ਲਈ ਸਾਧ ਸੰਗਤ ਜੀ ਗੁਣਵਾਨਾਂ ਦੀ ਸੰਗਤ ਕਰਨੀ ਜ਼ਰੂਰੀ ਹੈ, ਇਸੇ ਤਰ੍ਹਾਂ ਪਰਮਾਰਥ ਰਸਤੇ ਤੇ ਚੱਲਣ ਦੇ ਵਾਸਤੇ ਵਾਹਿਗੁਰੂ ਦੀ ਪ੍ਰਾਪਤੀ ਵਾਲਿਆਂ ਦੀ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ ਹੈ, ਉਹਨਾਂ ਦੀ ਸੰਗਤ ਕਰਨੀ ਵੀ ਬਹੁਤ ਜ਼ਰੂਰੀ ਹੈ ਜੀਵਨ ਦੇ ਅੰਦਰ। ਅੱਜ ਭਾਵੇਂ ਇਸ ਗੱਲ ਨੂੰ ਦੁਰਕਾਰਿਆ ਜਾਂਦਾ ਹੈ, ਇਸ ਗੱਲ ਤੋਂ ਮੰਨਣ ਤੋਂ ਅਵੇਸਰੇ ਹੋਇਆ ਜਾਂਦਾ ਹੈ ਕਿ ਨਹੀਂ, ਸਾਧ ਸੰਤ ਜਾਂ ਗੁਰਮੁਖੇ ਸ਼ਬਦ ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਵਿੱਚ ਵਰਤੇ ਗਏ ਹਨ। ਪਰ ਨਹੀਂ ਸਾਧ ਸੰਗਤ ਜੀ, ਜੋ ਸੱਚ ਹੈ ਉਹ ਸੱਚ ਹੀ ਹੈ, ਉਹਨੂੰ ਝੁਠਲਾਇਆ ਨਹੀਂ ਕਦੇ ਵੀ ਜਾ ਸਕਦਾ। ਹਾਂ, ਕੋਈ ਆਪਣਾ ਯਤਨ ਕਰੀ ਜਾਵੇ ਤਾਂ ਭਾਵੇਂ ਕਰੀ ਜਾਵੇ ਸ਼ਰਧਾ ਤੋੜਨ ਦੇ ਲਈ, ਪਰ ਜੋ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਸੱਚ ਸਰੂਪ ਗੁਰੂ ਕੀ ਬਾਣੀ ਉਚਾਰਨ ਕੀਤੀ ਹੈ, ਸਾਧ ਸੰਗਤ ਜੀ ਉਸ ਨੂੰ ਕੋਈ ਝੁਠਲਾ ਨਹੀਂ ਸਕਦਾ। ਤੋ ਮਹਾਰਾਜ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦੇ ਰਹੇ ਹਨ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਿਹਾਗੜੇ ਰਾਗ ਦੇ ਵਿੱਚ ਉਚਾਰਨ ਕਰ ਰਹੇ ਹਨ। ਅਤ ਪ੍ਰੀਤਮ ਮਨ ਮੋਹਨ ਘਟ ਸੋਹਨ। हे ਅਤਿਸ਼ੇ ਕਰਕੇ ਬਹੁਤ ਪਿਆਰ ਵਾਲੇ ਪਰਮਾਤਮਾ, ਮਨ ਨੂੰ ਮੋਹ ਲੈਣ ਵਾਲੇ ਹੈ ਪਰਮੇਸ਼ਰ, ਅਤਿਸ਼ੇ ਬਹੁਤ ਜ਼ਿਆਦਾ ਹੀ ਸੁੰਦਰ ਪਰਮਾਤਮਾ ਆਪ ਜੀ ਦਾ ਸਰੂਪ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ, ਮਨਾਂ ਨੂੰ ਮੋਹ ਲੈਣ ਵਾਲਾ ਹੈ। ਜਿਸ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਗਾ ਦਿੰਦਾ ਹੈ, ਉਸ ਜੀਵ ਦਾ ਫਿਰ ਪਦਾਰਥਾਂ ਦੇ ਵੱਲੋਂ ਪਿਆਰ ਘਟਣ ਲੱਗ ਪੈਂਦਾ। ਫਿਰ ਦੁਨਿਆਵੀ ਸ਼ਰੀਰਾਂ ਦੇ ਨਾਲੋਂ ਮੋਹ ਦਾ ਟੁੱਟਣਾ ਸ਼ੁਰੂ ਹੋ ਜਾਂਦਾ ਜਦੋਂ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਦਾ ਹੈ। ਜਦੋਂ ਪ੍ਰਮਾਤਮਾ ਜੀਵ ਦੇ ਹਿਰਦੇ ਦੇ ਅੰਦਰ ਆਪਣੇ ਸਰੂਪ ਦੀ, ਆਪਣੇ ਸਰੂਪਤਾ ਦੀ ਸਾਧ ਸੰਗਤ ਜੀ ਖਿੱਚ ਪਾਉਂਦਾ ਹੈ, ਪ੍ਰਮਾਤਮਾ ਨੂੰ ਪਿਆਰ ਵਿੱਚ ਭੇਜ ਕੇ ਜਦੋਂ ਜੀਵ ਯਾਦ ਕਰਦਾ ਹੈ, ਤੇ ਜਿਵੇਂ ਜਿਵੇਂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲੱਗਦਾ, ਤਿਵੇਂ ਤਿਵੇਂ ਸੰਸਾਰ ਦਾ ਝੂਠਾ ਪਿਆਰ, ਮੋਹ ਮਮਤਾ ਘਟਦੀ ਜਾਂਦੀ ਹੈ। ਐਸਾ ਉਸ ਵਾਹਿਗੁਰੂ ਪ੍ਰਮਾਤਮਾ ਜੀ ਦੇ ਸਰੂਪ ਦੀ ਵਡਿਆਈ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ। ਇਹ ਘਟਾਂ ਦੇ ਸਭ ਹਿਰਦਿਆਂ ਦੇ ਅੰਦਰ ਸ਼ੋਭਨੀਕ ਹੋ ਰਹੇ ਪਰਮਾਤਮਾ, ਐ ਸੁੰਦਰ ਅਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ ਸਾਰੇ ਸੰਸਾਰ ਭਰ ਦੇ ਜੀਵਾਂ ਨੂੰ ਆਪ ਜੀ ਮੋਹ ਲੈਣ ਵਾਲੇ ਹੋ। ਸਭ ਘਟਾਂ ਵਿੱਚ ਮਹਾਰਾਜ ਤੁਹਾਡਾ ਹੀ ਸਰੂਪ ਵਰਤ ਰਿਹਾ ਹੈ। ਪ੍ਰਾਨ ਆਧਾਰਾ ਰਾਮ। हे ਪ੍ਰਾਣਾਂ ਦੇ ਆਸਰੇ ਪ੍ਰਮਾਤਮਾ, ਸਾਰੀ ਸ੍ਰਿਸ਼ਟੀ ਨੂੰ ਆਸਰਾ ਆਪ ਜੀ ਦੇਂਦੇ ਪਏ ਹੋ। ਮਹਾਰਾਜ ਪ੍ਰਾਣ ਵੀ ਸ਼ਰੀਰਾਂ ਦੇ ਅੰਦਰ ਤੁਹਾਡੇ ਆਸਰੇ ਹੀ ਚੱਲਦੇ ਹਨ। ਪ੍ਰਮਾਤਮਾ ਦੀ ਕਿਰਪਾ ਨਾ ਹੋਵੇ ਤੇ ਸਰੀਰ ਵਿੱਚ ਪ੍ਰਾਣ ਨਹੀਂ ਟਿਕੇ ਰਹਿ ਸਕਦੇ। ਜਿਸ ਪ੍ਰਮਾਤਮਾ ਨੇ ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਟਿਕਾਇਆ ਹੈ, ਬਹੁ ਗਿਣਤੀ ਵਿੱਚ, ਬਹੁਤ ਪ੍ਰਤੀਸ਼ਤ ਵਿੱਚ ਪਾਣੀ ਹੈ, ਧਰਤੀ ਸਾਧ ਸੰਗਤ ਜੀ ਥੋੜੀ ਹੈ,
ਫਿਰ ਵੀ ਪ੍ਰਮਾਤਮਾ ਨੇ ਇਸ ਨੂੰ ਟਿਕਾਇਆ ਹੋਇਆ, ਪਾਣੀ ਡੁਬੋ ਨਹੀਂ ਸਕਦਾ। ਹਜ਼ੂਰ ਕਹਿੰਦੇ ਹਨ ਤੱਤਾਂ ਦੇ ਸੁਭਾਅ ਵੱਖੋ ਵੱਖਰੇ ਨੇ, ਪਰ ਵੱਖੋ ਵੱਖਰੇ ਤੱਤਾਂ ਦੇ ਸੁਭਾਵਾਂ ਨੂੰ ਪ੍ਰਮਾਤਮਾ ਨੇ ਪੰਜਾਂ ਤੱਤਾਂ ਨੂੰ ਇਕਸਾਰ ਇੱਕ ਸਰੀਰ ਦੇ ਵਿੱਚ ਪਾਇਆ ਹੋਇਆ। ਜਿਹੜੀ ਪੰਜਾਂ ਤੱਤਾਂ ਦੀ ਪ੍ਰਮਾਤਮਾ ਨੇ ਇਹ ਦੇਹੀ ਬਣਾਈ ਹੈ, ਸ੍ਰਿਸ਼ਟੀ ਨੂੰ ਬਣਾਵਣਾ ਕੀਤਾ ਹੈ, ਐਸੀ ਪ੍ਰਮਾਤਮਾ ਦੀ ਕਲਾ ਹੈ। ਤੇ ਸਰੀਰਾਂ ਦੇ ਅੰਦਰ ਫਿਰ ਪ੍ਰਾਣ ਪਾਏ ਹਨ ਜੀਵਤ ਰੱਖਣ ਦੇ ਲਈ। ਜਿੰਨੀ ਦੇਰ ਤੱਕ ਪ੍ਰਾਣ ਸਰੀਰ ਦੇ ਅੰਦਰ ਹਨ, ਜਿੰਨਾ ਸਮਾਂ ਸਵਾਸ ਸਰੀਰ ਦੇ ਅੰਦਰ ਚੱਲਦੇ ਹਨ, ਉਹਨਾਂ ਸਮਾਂ ਹੀ ਜੀਵਤ ਰਹਿ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਨੇ, ਪ੍ਰਾਨ ਆਧਾਰਾ ਰਾਮ। ਹੇ ਰਮੇ ਹੋ ਪ੍ਰਮਾਤਮਾ ਜੀ, ਆਪ ਜੀ ਸਾਡੇ ਪ੍ਰਾਣਾਂ ਦੇ ਵੀ ਆਸਰਾ ਰੂਪ ਹੋ। ਮਹਾਰਾਜ ਸਰੀਰ ਦੇ ਅੰਦਰ ਪ੍ਰਾਣ ਵੀ ਤੁਹਾਡੇ ਆਸਰੇ ਹੀ ਚੱਲਦੇ ਹਨ। ਜੇ ਸਰੀਰ ਪ੍ਰਾਣਾਂ ਦੇ ਆਸਰੇ ਚੱਲਦਾ ਤੇ ਪ੍ਰਾਣ ਵੀ ਤਾਂ ਕਿਸੇ ਨਾ ਕਿਸੇ ਆਸਰੇ ਚੱਲਦੇ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਪ੍ਰਾਣਾਂ ਦੇ ਆਸਰੇ ਚੱਲਦਾ ਹੈ, ਮਹਾਰਾਜ ਇਹ ਪ੍ਰਾਣ ਤੁਹਾਡੇ ਆਸਰੇ ਚੱਲ ਰਹੇ ਹਨ। ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ। ਐਸੀ ਸੁੰਦਰਤਾ ਸਹਿਤ ਪ੍ਰਮਾਤਮਾ ਦੀ ਸੋਭਾ ਹੈ, ਲਾਲ ਉਸ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਦੀ ਸੋਭਾ ਹੈ। ਸਾਧ ਸੰਗਤ ਜੀ, ਇਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਕਿਹਦੇ ਨਾਲ ਤੁਲਨਾ ਦੇ ਕਰਕੇ ਪ੍ਰਮਾਤਮਾ ਦੀ ਕੋਈ ਸੋਭਾ ਕਰ ਸਕਦਾ ਹੈ? ਕਹਿਣੇ ਕਥਨੇ ਤੋਂ ਬਾਹਰ ਹੈ। ਕੋਈ ਕਥਨ ਕੀਤਾ ਹੀ ਨਹੀਂ ਜਾ ਸਕਦਾ ਨਿਰਗੁਣ ਸਰੂਪ ਦੇ ਅੰਦਰ। ਕਿਹੋ ਜਿਹਾ ਪ੍ਰਮਾਤਮਾ ਦਾ ਰੰਗ ਹੈ, ਕਿਹੋ ਜਿਹਾ ਸਵਰੂਪ ਹੈ, ਜਾਤ ਪਾਤ ਚੱਕਰ ਚਿੰਨ ਕੁਝ ਆਖੇ ਨਹੀਂ ਜਾ ਸਕਦਾ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹਾ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਮਹਾਰਾਜ ਕਹਿੰਦੇ ਕੋਈ ਵੀ ਆਖ ਨਹੀਂ ਸਕਦਾ ਪ੍ਰਮਾਤਮਾ ਦੇ ਸਰੂਪ ਬਾਬਤ। ਹਾਂ, ਇਹ ਵੈ ਕਿ ਹੈ ਬੜਾ ਸੁੰਦਰ ਹੈ। ਇਹ ਉਹ ਸੁੰਦਰਤਾ ਸਹਿਤ ਪ੍ਰਮਾਤਮਾ ਦੇ ਗੁਣ ਗਾ ਗਾ ਕਰਕੇ ਆਨੰਦ ਜ਼ਰੂਰ ਪ੍ਰਾਪਤ ਕਰ ਸਕਦਾ ਹੈ, ਪਰ ਸਮਗਰ ਰੂਪ ਦੇ ਵਿੱਚ ਨਹੀਂ ਆਖ ਸਕਦਾ ਕਿ ਐ ਹੂ ਬਹੂ ਪ੍ਰਮਾਤਮਾ ਏਦਾਂ ਦਾ ਹੀ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਭਰ ਦੇ ਜਿਤਨੇ ਵੀ ਗ੍ਰੰਥ ਹਨ, ਭਾਵੇਂ ਸਾਧ ਸੰਗਤ ਜੀ 27 ਸਿਮਰਤੀਆਂ, 18 ਪੁਰਾਣ, 6 ਸ਼ਾਸਤਰ ਤੇ 4 ਵੇਦ ਹਨ। ਸਭ ਵੇਦਾਂ ਸ਼ਾਸਤਰਾਂ ਸਿਮਰਤੀਆਂ ਸੁਰਤੀਆਂ ਦੇ ਅੰਦਰ ਜਿਤਨੇ ਵੀ ਗ੍ਰੰਥ ਹਨ ਸੰਸਾਰ ਭਰ ਦੇ, ਭਾਵੇਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਕਥਨ ਕਰਨ ਦਾ ਯਤਨ ਕੀਤਾ ਗਿਆ, ਪਰ ਸਮਗਰ ਰੂਪ ਦੇ ਵਿੱਚ ਕੋਈ ਦਾਅਵਾ ਤਾਂ ਨਹੀਂ ਨਾ ਕਰ ਸਕਿਆ ਕਿ ਪ੍ਰਮਾਤਮਾ ਏਦਾਂ ਦਾ ਹੀ ਹੈ ਨਿਰਗੁਣ ਸਰੂਪ ਦੇ ਵਿੱਚ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਨੇ, ਐ ਪ੍ਰਮਾਤਮਾ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ। ਹੇ ਮੇਰੇ ਪਿਆਰੇ ਪ੍ਰਮਾਤਮਾ, ਗੋਪਾਲ ਪ੍ਰਿਥਵੀ ਦੀ ਪਰਵਰਿਸ਼ ਕਰਨ ਵਾਲੇ, ਗੋ ਇੰਦਰੀਆਂ ਦੀ ਰੱਖਿਆ ਕਰਨ ਵਾਲੇ, ਹੇ ਪਿਆਰੇ ਪ੍ਰਮਾਤਮਾ ਦਇਆ ਦੇ ਘਰ ਪਰਮੇਸ਼ਰ, ਆਪ ਜੀ ਦੀ ਸੋਭਾ ਬੜੀ ਸੁੰਦਰ ਹੈ। ਮਹਾਰਾਜ ਤੁਹਾਡਾ ਸਰੂਪ ਵੀ ਬੜਾ ਸੁੰਦਰ ਹੈ। ਹੇ ਪ੍ਰਮਾਤਮਾ, ਜਿਵੇਂ ਇੱਕ ਇੱਕ ਪੱਖੀ ਦ੍ਰਿਸ਼ਟਾਨ ਦੇ ਕਰਕੇ ਜ਼ਰੂਰ ਪ੍ਰਮਾਤਮਾ ਦੇ ਗੁਣ ਗਾਏ ਜਾ ਸਕਦੇ ਕਿ ਮਹਾਰਾਜ ਚੰਦਰਮਾ ਵਰਗਾ ਸੁੰਦਰ ਮੁਖੜਾ ਹੈ ਆਪ ਜੀ ਦਾ। ਜਿਵੇਂ ਕਿਸੇ ਦੀ ਸੁੰਦਰਤਾ ਨੂੰ ਬਿਆਨ ਕਰਨਾ ਹੋਵੇ ਤੇ ਕਿਹਾ ਜਾਂਦਾ ਕਿ ਚੰਦ ਵਰਗਾ ਸੋਹਣਾ ਮੁਖੜਾ ਹੈ, ਪਰ ਸਾਧ ਸੰਗਤ ਜੀ ਚੰਦਰਮਾ ਤੇ ਕਲੰਕੀ ਹੈ। ਉਹ ਕਦੇ ਚੜ੍ਹਦਾ ਹੈ, ਕਦੇ ਛਿਪਦਾ ਹੈ, ਕਦੇ ਪ੍ਰਗਟ ਹੋ ਜਾਂਦਾ, ਕਦੇ ਸਾਧ ਸੰਗਤ ਜੀ ਗੁਪਤ ਹੋ ਜਾਂਦਾ, ਛਿਪ ਜਾਂਦਾ। ਤੇ ਫਿਰ ਚੰਦਰਮਾ ਵਰਗਾ ਵੀ ਪ੍ਰਮਾਤਮਾ ਨੂੰ ਸਮਗਰ ਰੂਪ ਦੇ ਵਿੱਚ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਜਾਂ ਸੂਰਜ ਵਰਗਾ ਕਹਿ ਦਿੱਤਾ ਜਾਂਦਾ ਹੈ। ਸੂਰਜ ਤਪਦਾ ਹੈ ਪਰ ਪ੍ਰਮਾਤਮਾ ਦਾ ਸ਼ਾਂਤ ਸਰੂਪ ਹੈ। ਸੂਰਜ ਕਦੇ ਚੜ੍ਹਦਾ ਹੈ, ਕਦੇ ਛਿਪ ਜਾਂਦਾ ਹੈ, ਕਦੇ ਹਨੇਰਾ ਹੋ ਜਾਂਦਾ, ਕਦੇ ਪ੍ਰਕਾਸ਼ ਹੋ ਜਾਂਦਾ। ਇਸ ਕਰਕੇ ਪੂਰੀ ਤਰ੍ਹਾਂ ਮਹਾਰਾਜ ਕਹਿੰਦੇ ਕਿਹਾ ਨਹੀਂ ਜਾ ਸਕਦਾ, ਪਰ ਇਹ ਵੈ ਕਿ ਇੱਕ ਇੱਕ ਪੱਖੀ ਦ੍ਰਿਸ਼ਟਾਨ ਦੇ ਕਰਕੇ ਪ੍ਰਮਾਤਮਾ ਦੇ ਗੁਣ ਜ਼ਰੂਰ ਗਾਏ ਜਾ ਸਕਦੇ ਹਨ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਐ ਪ੍ਰਮਾਤਮਾ, हे ਅਕਾਲ ਪੁਰਖ ਵਾਹਿਗੁਰੂ ਜੀ, ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ। हे ਦਇਆ ਦੇ ਘਰ, हे ਪਿਆਰੇ ਪਰਮੇਸ਼ਰ, ਆਪ ਜੀ ਦੀ ਸੋਭਾ ਬੜੀ ਸੁੰਦਰ ਹੈ। ਅਪਰ ਅਪਾਰਾ ਰਾਮ। ਮਹਾਰਾਜ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਆਪ ਜੀ ਦੀ ਸੋਭਾ ਹੈ। ਕਿਹਦੇ ਨਾਲ ਮੈਂ ਤੁਲਨਾ ਕਰਾਂ?
ਕਿਹਦੇ ਨਾਲ ਮਹਾਰਾਜ ਬਰਾਬਰਤਾ ਕਰਕੇ ਆਪ ਜੀ ਦੀ ਤੁਲਨਾ ਕਰਾਂ, ਤੁਹਾਡਾ ਜਸ ਉਚਾਰਨ ਕਰਾਂ ਕਿ ਪ੍ਰਮਾਤਮਾ ਆਪ ਜੀ ਦੀ ਸੋਭਾ ਐਸੀ ਹੈ, ਮਹਾਰਾਜ ਐਸਾ ਆਪ ਜੀ ਦਾ ਸੁੰਦਰ ਸਰੂਪ ਹੈ। हे ਪਰਮੇਸ਼ਰ ਅਪਰ ਅਪਾਰਾ ਰਾਮ, ਪਰੇ ਤੋਂ ਪਰੇ ਮਹਾਰਾਜ ਆਪ ਜੀ ਦੀ ਸੁੰਦਰਤਾ ਦੀ ਸੋਭਾ ਹੈ, ਜੋ ਪਰੇ ਹੈ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਭਾਵੇਂ ਜਿਤਨਾ ਮਰਜੀ ਕੋਈ ਸੰਸਾਰ ਭਰ ਦੇ ਅੰਦਰ ਸੁੰਦਰਤਾ ਵਾਲਾ ਜੀਵ ਹੋਵੇ, ਕੋਈ ਦੇਵੀ ਸ਼ਕਤੀ ਹੋਵੇ, ਪਰ ਜੋ ਸੁੰਦਰਤਾ ਪਰਮਾਤਮਾ ਦੇ ਸਰੂਪ ਦੀ ਹੈ, ਮਹਾਰਾਜ ਕਹਿੰਦੇ ਪਰੇ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਗੋਪਾਲ ਦਇਆਲ ਗੋਬਿੰਦ ਲਾਲਨ। हे ਪਿਆਰੇ ਪ੍ਰਮਾਤਮਾ, ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ, ਸਰਬ ਜੀਵਾਂ ਨੂੰ ਪਾਲਣ ਵਾਲੇ ਇਹ ਪਰਮਾਤਮਾ, ਦਇਆ ਦੇ ਘਰ ਪਰਮਾਤਮਾ, हे ਲਾਲਨ, हे ਪਿਆਰੇ ਪਰਮੇਸ਼ਰ, ਮਿਲਹੁ ਕੰਤ ਨਿਮਾਣੀਆ। ਮੈਨੂੰ ਨਿਮਾਨਣੀ ਜਿੰਦ ਨੂੰ ਆ ਕਰਕੇ हे ਮੇਰੇ ਮਾਲਕ ਪਰਮਾਤਮਾ ਜੀ ਮਿਲਣਾ ਕਰੋ। ਜੀਵ ਰੂਪ ਸਖੀ ਦੁਆਰਾ ਪਹਿਲਾਂ ਪਰਮਾਤਮਾ ਦੇ ਗੁਣ ਗਾਏ ਐ, ਪਹਿਲਾਂ ਪਰਮਾਤਮਾ ਦੀ ਸੋਭਾ ਦੇ ਇਹ ਸ਼ਬਦ ਉਚਾਰਨ ਕੀਤੇ ਹਨ। हे ਪਰਮਾਤਮਾ, ਆਪ ਜੀ ਦਾ ਸਰੂਪ ਬੜਾ ਹੀ ਸੁੰਦਰ ਹੈ। हे ਪਿਆਰੇ ਲਾਲ, ਪਿਆਰੇ ਪਰਮਾਤਮਾ ਜੀ, ਆਪ ਜੀ ਦਇਆਲੂ ਸਰੂਪ ਹੋ। ਮਹਾਰਾਜ ਤੁਹਾਡੇ ਜੈਸੀ ਦਿਆਲਤਾ ਵੀ ਕਿਸੇ ਜੀਵ ਦੇ ਅੰਦਰ ਨਹੀਂ ਹੈ। ਮਹਾਰਾਜ ਸੋਭਾ ਬੜੀ ਆਪ ਜੀ ਦੀ ਭਾਰੀ ਹੈ। हे ਪ੍ਰਮਾਤਮਾ, ਪ੍ਰਕਿਰਤੀ ਦੇ ਆਰਾਰ ਪਾਰ ਤੋਂ ਪਰੇ ਆਪ ਜੀ ਦੀ ਸੋਭਾ ਹੈ, ਤੁਹਾਡੀ ਸੁੰਦਰਤਾ ਹੈ। ਐਸੇ ਦਿਆਲੂ ਕਿਰਪਾਲੂ ਪ੍ਰਮਾਤਮਾ, ਮੈਨੂੰ ਨਿਮਾਨੜੀ ਨੂੰ ਆ ਕਰਕੇ ਮਹਾਰਾਜ ਤੁਸੀਂ ਮਿਲਣਾ ਕਰੋ। ਮਿਲਹੁ ਕੰਤ ਨਿਮਾਣੀਆ। ਮਹਾਰਾਜ ਨਿਮਰਤਾ ਦੇ ਘਰ ਵਿੱਚ ਆ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ, हे ਮੇਰੇ ਮਾਲਕ ਪ੍ਰਮਾਤਮਾ, ਆਪ ਕਿਰਪਾ ਕਰਕੇ ਮਹਾਰਾਜ ਮੈਨੂੰ ਮਿਲਣਾ ਕਰੋ। ਸਾਧ ਸੰਗਤ ਜੀ, ਇਸ ਪ੍ਰਕਾਰ ਜੀਵ ਰੂਪ ਸਖੀ ਦੁਆਰਾ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਕਿ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਪਹਿਲਾਂ ਮਾਲਕ ਦਾ ਜਸ ਉਚਾਰਨ ਕਰੋ, ਫਿਰ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਇੱਕ ਚਿਤ ਹੋ ਕੇ ਮਨ ਬੁੱਧ ਰੂਪੀ ਨੇਤਰਾਂ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਟਿਕਾ ਕਰਕੇ ਕਿ ਕਦੋਂ ਵਾਹਿਗੁਰੂ ਦੇ ਦੀਦਾਰ ਮੈਨੂੰ ਪ੍ਰਾਪਤ ਹੋਣਗੇ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਬੇਨਤੀ ਕਰ, हे ਪ੍ਰਮਾਤਮਾ ਮਿਲਹੁ ਕੰਤ ਨਿਮਾਣੀਆ। ਮੇਰੇ ਮਾਲਕ, ਮੈਨੂੰ ਨਿਮਾਨੜੀ ਜ਼ਿੰਦੜੀ ਨੂੰ ਮਹਾਰਾਜ ਆਪ ਆ ਕਰਕੇ ਮਿਲਣਾ ਕਰੋ। ਨੈਣ ਤਰਸਨ ਦਰਸ ਪਰਸਨ। हे ਮਹਾਰਾਜ, ਸਾਡੇ ਨੈਣ ਜਿਹੜੇ ਨੇਤਰ ਹੈ ਨਾ, ਤਰਸਦੇ ਪਏ ਹਨ ਤੁਹਾਡੇ ਦਰਸ਼ਨਾਂ ਨੂੰ। ਦਰਸ਼ਨਾਂ ਦੀ ਪਿਆਸ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਪਿਆਸੇ ਹੋਏ, ਵਿਆਕਲ ਹੋਏ ਐ ਕਿ ਕਦੋਂ ਸੁਭਾਗਾ ਸਮਾਂ ਆਵੇਗਾ ਜਦੋਂ ਮੇਰੇ ਪਿਆਰੇ ਮਾਲਕ ਪਰਮੇਸ਼ਰ ਦੇ ਮੈਨੂੰ ਦੀਦਾਰ ਪ੍ਰਾਪਤ ਹੋਣਗੇ। ਮਹਾਰਾਜ ਨੈਣ ਦਰਸ਼ਨ, हे ਮੇਰੇ ਪਿਆਰੇ ਪ੍ਰਮਾਤਮਾ, ਸਾਡੇ ਨੇਤਰ ਤਰਸਦੇ ਪਏ ਹਨ ਤੁਹਾਡੇ ਦਰਸ਼ਨਾਂ ਨੂੰ। ਬਾਰ-ਬਾਰ ਜਿਵੇਂ ਸਾਧ ਸੰਗਤ ਜੀ, ਕਿਸੇ ਮਨੁੱਖ ਨੂੰ ਪਿਆਸ ਲੱਗੀ ਹੋਵੇ ਤੇ ਉਹਨੂੰ ਪਤਾ ਹੁੰਦਾ ਕਿ ਪਾਣੀ ਦੀ ਕੀ ਕਦਰ ਹੈ, ਨਹੀਂ ਤੇ ਮਨੁੱਖ ਪਾਣੀ ਦੀ ਕਦਰ ਵੀ ਜਾਣਦਾ ਨਹੀਂ ਹੈ। ਤੇ ਜਿਸ ਮਨੁੱਖ ਦੇ ਅੰਦਰ ਭੁੱਖ ਹੋਵੇ ਉਹਨੂੰ ਪਤਾ ਹੁੰਦਾ ਕਿ ਅਨਾਜ ਦੀ, ਭੋਜਨ ਦੀ, ਲੰਗਰ ਪ੍ਰਸ਼ਾਦ ਦੀ, ਪਦਾਰਥਾਂ ਦੀ ਕੀ ਕੀਮਤ ਹੈ। ਇੱਕ ਇੱਕ ਦਾਣੇ ਦੀ ਸਾਧ ਸੰਗਤ ਜੀ ਕਦਰ ਨੂੰ ਜਾਣਦਾ ਹੈ, ਪਰ ਜਾਣੇਗਾ ਉਹ ਹੀ ਨਾ ਜਿਹਨੂੰ ਭੁੱਖ ਲੱਗੀ ਹੋਈ ਹੈ, ਜਿਹਨੂੰ ਪ੍ਰਾਪਤੀ ਨਹੀਂ ਹੋ ਰਹੀ, ਉਹੋ ਹੀ ਵਿਆਕੁਲਤਾ ਧਾਰਨ ਕਰੇਗਾ ਨਾ। ਨਹੀਂ ਤੇ ਰੱਜਿਆ ਹੋਇਆ ਮਨੁੱਖ ਕਿੰਨੇ ਕਿੰਨੇ ਪ੍ਰਕਾਰ ਦੇ ਪਦਾਰਥ ਵੀ ਪਰੋਸ ਕਰਕੇ ਰੱਖਦੀ, ਉਹ ਉਹਨਾਂ ਨੂੰ ਵੀ ਠੁੱਡ ਮਾਰਦਾ ਕਿ ਮੈਨੂੰ ਇਹ ਨਹੀਂ ਪਦਾਰਥ ਚੰਗਾ ਲੱਗਦਾ, ਇਹ ਨਹੀਂ ਪਕਵਾਨ ਮੈਨੂੰ ਸਵਾਦ ਲੱਗਦਾ। ਉਹ ਅੱਗੋਂ ਸਾਧ ਸੰਗਤ ਜੀ ਕਈ ਕਈ ਪ੍ਰਕਾਰ ਦੇ ਬਹਾਨੇ ਬਣਾਉਂਦਾ ਹੈ, ਪਰ ਜਿਸ ਨੂੰ ਪ੍ਰਾਪਤ ਨਹੀਂ ਹੁੰਦਾ ਪਿਆ ਉਹਨੂੰ ਪਤਾ ਹੈ ਕਿ ਭੋਜਨ ਦੀ ਕੀ ਕਦਰ ਹੈ। ਉਸ ਪਿਆਸੇ ਹੋਏ ਮਨੁੱਖ ਨੂੰ ਪਤਾ ਹੈ ਕਿ ਇੱਕ ਬੂੰਦ ਦੀ ਕੀ ਕਦਰ ਹੈ। ਤੋ ਇਸੇ ਪ੍ਰਕਾਰ ਜਿਸ ਜਗਿਆਸੂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਛੋੜੇ ਦਾ ਦੁੱਖ ਹੈ, ਅਹਿਸਾਸ ਹੈ, ਉਸ ਨੂੰ ਪਤਾ ਹੈ ਕਿ ਪ੍ਰਮਾਤਮਾ ਦੇ ਵਿਛੋੜੇ ਦਾ ਕਿੰਨਾ ਭਾਰਾ, ਕਿੰਨਾ ਡਾਢਾ ਦੁੱਖ ਹੈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਦੁਖੜਿਆਂ ਦੇ ਬਾਬਤ ਉਚਾਰਨ ਕੀਤੇ ਹੋਏ ਪਾਵਨ ਬਚਨ ਹਨ, ਪਰ ਕਹਿੰਦੇ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਇਹ ਸਭ ਤੋਂ ਡਾਢਾ ਹੈ। ਵਿਛੋੜੇ ਦਾ ਦੁੱਖ ਬੜਾ ਹੀ ਭਿਆਨਕ ਹੈ, ਬੜਾ ਦਰਦਨਾਕ ਹੈ। ਪ੍ਰਤੱਖ ਵੀ ਜ਼ਿੰਦਗੀ ਵੀ ਸਾਡੇ ਪਰਿਵਾਰ ਦੇ ਵਿੱਚ ਕੋਈ ਸੰਬੰਧੀ ਵਿਛੜ ਜਾਵੇ ਤੇ ਮਨੁੱਖ ਕਿਵੇਂ ਵਿਰਲਾਪ ਕਰਦਾ ਹੈ,
ਕਿਤੇ ਵਿਛੜ ਜਾਵੇ, ਪੱਕੀ ਤਰ੍ਹਾਂ ਭਾਵੇਂ ਨਾ ਹੀ ਕਿਤੇ ਗਿਆ ਹੋਵੇ, ਉਵੇਂ ਵਿਛੜ ਜਾਵੇ ਤੇ ਕਿਵੇਂ ਸਾਧ ਸੰਗਤ ਜੀ ਮਨੁੱਖ ਬਾਰ-ਬਾਰ ਕਿਵੇਂ ਵਿਛੋੜੇ ਕਰਕੇ ਦੁਖੀ ਹੁੰਦਾ ਹੈ। ਤੇ ਹਜ਼ੂਰ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਹੋਇਆ ਪ੍ਰਮਾਤਮਾ ਤੋਂ। ਤੇ ਜਿਸ ਜੀਵ ਨੂੰ ਕਦਰ ਹੈ, ਅਹਿਸਾਸ ਹੈ, ਉਸੇ ਨੂੰ ਪਤਾ ਹੈ ਨਾ, ਉਹੋ ਹੀ ਬਾਰ-ਬਾਰ ਪੁਕਾਰਾਂ ਕਰੇਗਾ ਨਾ ਜਿਸ ਨੂੰ ਇਸ ਵਿਛੋੜੇ ਦਾ ਅਹਿਸਾਸ ਹੋਇਆ। ਪਰ ਮਤ ਤੇ ਭਰਮ ਰੂਪੀ ਪੜਦਾ ਪੈਣ ਵਾਲਾ ਜੀਵ, ਉਹ ਤਾਂ ਕੇਵਲ ਸੰਸਾਰ ਭਰ ਦੇ ਵਿੱਚ ਹੀ ਹਰ ਸਮੇਂ ਆਪਣੇ ਚਿੱਤ ਬਿਰਤੀ ਨੂੰ ਜੋੜ ਕੇ ਰੱਖਦਾ ਹੈ। ਹਰ ਸਮੇਂ ਸੰਸਾਰ ਦੇ ਸੁੱਖਾਂ ਦੇ ਵਿੱਚ ਹੀ ਆਪਣੇ ਚਿੱਤ ਨੂੰ ਪਰਚਾ ਕੇ ਰੱਖਦਾ। ਹਰ ਸਮੇਂ ਪ੍ਰਕਿਰਤੀ ਦੇ ਵਿੱਚ ਹੀ ਪਰਿਵਰਤਿਤ ਹੋ ਕਰਕੇ ਰਹਿੰਦਾ ਹੈ, ਕਿਉਂਕਿ ਉਹ ਕਦਰ ਜਾਣਦਾ ਨਹੀਂ ਹੈ। ਤੋ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ। ਮਹਾਰਾਜ ਨੈਣ ਦਰਸ਼ਨ ਦਰਸ ਪਰਸਨ। ਮਹਾਰਾਜ ਸਾਡੇ ਜਿਹੜੇ ਨੇਤਰ ਹੈ ਨਾ, ਇਹ ਤਰਸਦੇ ਹਨ ਤੁਹਾਡੇ ਦਰਸ਼ਨਾਂ ਨੂੰ ਕਿ ਪਿਆਰੇ ਮਾਲਕ ਹੈ ਮੇਰੇ ਪਤੀ ਪਰਮੇਸ਼ਰ, ਤੁਹਾਡੇ ਦਰਸ਼ਨ ਮਹਾਰਾਜ ਸਾਨੂੰ ਇਹਨਾਂ ਨੇਤਰਾਂ ਦੇ ਨਾਲ ਪ੍ਰਾਪਤ ਹੋ ਜਾਣ। ਮਨ ਬੁੱਧ ਰੂਪੀ ਨੇਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਤਰਸਦੇ ਪਏ ਹੈ ਕਿ ਕਿਤੇ ਸਾਨੂੰ ਵਿਚਾਰ ਰੂਪੀ ਨਿਗਾਹ ਦੀ ਪ੍ਰਾਪਤੀ ਹੋ ਜਾਵੇ, ਆਪਣੇ ਮਾਲਕ ਆਪਣੇ ਪਿਆਰੇ ਦੇ ਦੀਦਾਰ ਕਰ ਲਈਏ। ਪ੍ਰੋਖ ਅਪਰੋਖ ਰੂਪੀ ਗਿਆਨ ਰੂਪੀ ਨੇਤਰ ਵੀ ਮਹਾਰਾਜ ਸਾਡੇ ਤਰਸਦੇ ਪਏ ਹਨ ਕਿ ਕਦੋਂ ਪਿਆਰੇ ਦੇ ਸਾਨੂੰ ਦੀਦਾਰ ਪ੍ਰਾਪਤ ਹੋਣਗੇ। ਮਹਾਰਾਜ ਸਾਡੇ ਨੇਤਰਾਂ ਵਿੱਚ ਤਾਂ ਭਰਮ ਰੂਪੀ ਫੋਲੇ ਪਏ ਹੋਏ ਐ, ਜਿਸ ਕਰਕੇ ਤੁਹਾਡੇ ਦਰਸ਼ਨ ਨਹੀਂ ਮਹਾਰਾਜ ਸਾਨੂੰ ਪ੍ਰਾਪਤ ਹੋ ਰਹੇ। ਨੈਣ ਦਰਸ਼ਨ ਦਰਸ ਪਰਸਨ। ਮਹਾਰਾਜ ਤੁਹਾਡੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ, ਇਹੋ ਨੇਤਰ ਬਾਰ-ਬਾਰ ਸਾਡੇ ਤਰਸ ਰਹੇ ਹਨ। ਨਹਿ ਨੀਂਦ ਰੈਣ ਬਿਹਾਣੀਆਂ। ਜਦੋਂ ਤੱਕ ਮਹਾਰਾਜ ਤੁਹਾਡੇ ਦਰਸ਼ਨ ਨਹੀਂ ਨਾ ਪ੍ਰਾਪਤ ਹੋ ਜਾਂਦੇ, ਉਦੋਂ ਤੱਕ ਮਹਾਰਾਜ ਭਾਵੇਂ ਭਾਰੀ ਰਾਤਰੀ ਵੀ ਹੋ ਜਾਂਦੀ ਹੈ, ਪਰ ਫਿਰ ਵੀ ਮਹਾਰਾਜ ਨੇਤਰਾਂ ਵਿੱਚ ਨੀਂਦ ਨਹੀਂ ਭਰਦੀ। ਮਹਾਰਾਜ ਨੇਤਰਾਂ ਦੇ ਕਰਕੇ ਨੀਂਦ ਆਉਂਦੀ ਨਹੀਂ ਹੈ। ਐਸਾ ਵਿਛੋੜੇ ਦਾ ਦੁੱਖ ਮਹਾਰਾਜ ਸਾਡੇ ਅੰਦਰ ਲੱਗਾ ਹੋਇਆ ਹੈ। ਨਹਿ ਨੀਂਦ ਰੈਣ ਵਿਹਾਣੀਆ। ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਅਵਸਥਾ ਰੂਪੀ ਰਹਿਣ ਹੈ ਨਾ, ਤੁਹਾਡੇ ਵਿਛੋੜੇ ਕਰਕੇ ਮਹਾਰਾਜ ਦੁਖੀ ਕਰ ਰਹੀ ਹੈ, ਬੀਤਦੀ ਨਹੀਂ ਹੈ। ਮਹਾਰਾਜ ਇਸੇ ਤਰ੍ਹਾਂ ਹੀ ਬਾਰ-ਬਾਰ ਦੁਖੀ ਹੋ ਕਰਕੇ ਵਿਛੋੜੇ ਦੇ ਦੁੱਖ ਹੋ ਕਰਕੇ ਦੁੱਖ ਦੇ ਨਾਲ ਮਹਾਰਾਜ ਡਾਢੇ ਦੁੱਖ ਦੇ ਕਰਕੇ ਦੁਖੀ ਹੋਈ ਜਾ ਰਹੇ ਹਾਂ, ਕਿਉਂਕਿ ਨੈਣ ਦਰਸ਼ਨ ਦਰਸ ਪਰਸਨ। ਮਹਾਰਾਜ ਸੱਚੇ ਪਾਤਸ਼ਾਹ ਇਹ ਨੇਤਰ ਤੁਹਾਡੇ ਦੀਦਾਰ ਬਾਰ-ਬਾਰ ਲੋਚਦੇ ਹਨ, ਕਿਉਂਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਮਹਾਰਾਜ ਤੁਹਾਡੇ ਦੀਦਾਰ ਪਸ ਕੇ ਹੀ ਅਸੀਂ ਜੀਵਤ ਭਾਵ ਵਿੱਚ ਰਹਿੰਦੇ ਹਾਂ। ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਕਾਹਦਾ ਸਾਡਾ ਜਿਉਣਾ ਹੈ, ਕਾਹਦਾ ਜੀਵਨ ਹੈ। ਮਹਾਰਾਜ ਕਿਸੇ ਵੀ ਲੇਖੇ ਆਉਣ ਵਾਲਾ ਸਾਡਾ ਜੀਵਨ ਨਹੀਂ ਹੈ। ਸਾਧ ਸੰਗਤ ਜੀ, ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਅਹਿਸਾਸ ਹੁੰਦਾ ਹੈ, ਉਹ ਜਗਿਆਸੂ ਜਨ ਬਾਰ-ਬਾਰ ਬੇਨਤੀਆਂ ਕਰਦਾ, ਮਹਾਰਾਜ ਸਾਡੀ ਤਾਂ ਇਦਾਂ ਦੀ ਹਾਲਤ ਬਣੀ ਹੋਈ ਹੈ। ਇੱਕ ਦਿਨ ਸਮੋਕੋ ਬਹੁਤ ਬਿਹਾਵੈ ਕਬ ਹੋ ਨਾ ਬਿਹਾਵੈ। ਮਹਾਰਾਜ ਇੱਕ ਦਿਨ ਮਾਤਰ ਵੀ ਜਿਹੜਾ ਸਮਾਂ ਹੈ ਨਾ, ਇੱਕ ਘੜੀ ਦਿਨ ਸਮੋਕੋ ਕਬ ਹੋ ਨਾ ਬਿਹਾਵੈ। ਮਹਾਰਾਜ ਉਹ ਇਉਂ ਪ੍ਰਤੀਤ ਹੁੰਦਾ ਕਿ ਪਤਾ ਨਹੀਂ ਕਿੰਨੇ ਕੁ ਜਿਹੜੇ ਯੁੱਗ ਜਿਹੜੇ ਬੀਤਦੇ ਜਾ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਕ ਘੜੀ ਮਾਤਰ ਇੱਕ ਦਿਨ ਮਾਤਰ ਵੀ ਜਿਹੜਾ ਸਮਾਂ ਹੈ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਮੁੱਕਣ ਦੇ ਵਿੱਚ ਨਹੀਂ ਆਉਂਦਾ। ਤੇ ਜੇ ਕਿਤੇ ਰਾਤ ਮਹਾਰਾਜ ਪੈ ਜਾਣਾ ਕਰਦੀ, ਫਿਰ ਪਤਾ ਨਹੀਂ ਲੱਗਦਾ ਕਿ ਕਦੋਂ ਮੁੱਕਣ ਵਿੱਚ ਆਵੇ ਕਿ ਨਾ ਆਵੇ। ਇਹ ਗਰੀਬਨ ਆਵਾਜ਼ ਇਦਾਂ ਦੀ ਸਾਡੀ ਹਾਲਤ ਬਣੀ ਹੋਈ ਹੈ। ਇੱਕ ਬਲ ਦਿਨ ਸਮੋਕੋ ਕਬ ਹੋ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੈ। ਮਹਾਰਾਜ ਦਰਸ਼ਨਾਂ ਦੀ ਆਸ ਤਾਂ ਬਹੁਤ ਜ਼ਿਆਦਾ ਮਨ ਦੇ ਅੰਦਰ ਹੈ। ਕੋਈ ਐਸਾ ਬੰਦਗੀ ਕਰਨ ਵਾਲਾ ਸਤਿਪੁਰਸ਼ ਹੋਵੇ, ਮਹਾਰਾਜ ਨਾਮ ਰਸੀਆ ਰੱਬੀ ਰੂਹ ਕੋਈ ਸਾਨੂੰ ਜ਼ਿੰਦਗੀ ਵਿੱਚ ਮਿਲ ਜਾਵੇ, ਤੁਹਾਡੇ ਨਾਲ ਸਾਡਾ ਮਿਲਾਪ ਕਰਵਾ ਦੇਵੇ। ਨਹੀਂ ਤਾਂ ਸਾਡੀ ਸਮਰੱਥਾ ਨਹੀਂ ਹੈ, ਸਾਡੇ ਕੋਲ ਇਤਨਾ ਬਲ ਨਹੀਂ ਹੈ ਆਤਮਿਕ ਬਲ ਨਾਲ ਮਹਾਰਾਜ ਤੁਹਾਡੇ ਤੱਕ ਅਸੀਂ ਪਹੁੰਚ ਸਕੀਏ। ਔਰ ਇਸੇ ਪ੍ਰਕਾਰ हे ਮਹਾਰਾਜ ਜਿਹੜੇ ਚਾਰ ਪਹਿਰੇ ਆ ਨਾ, ਜਿਵੇਂ ਚਾਰ ਪਹਿਰ ਦਿਨ ਦੇ ਹਿੱਸੇ ਆਉਂਦੇ ਤੇ ਚਾਰ ਪਹਿਰ ਰਾਤ ਦੇ ਹਿੱਸੇ ਆਉਂਦੇ ਹਨ। ਮਹਾਰਾਜ ਚਾਰ ਪਹਿਰ ਜਿਹੜੇ ਹਨ ਚੌਹਾਂ ਯੁੱਗਾਂ ਵਰਗੇ ਸਾਨੂੰ ਪ੍ਰਤੀਤ ਹੁੰਦੇ ਆ ਤੁਹਾਡੇ ਦਰਸ਼ਨਾਂ ਤੋਂ ਬਿਨਾਂ।
ਚਾਰ ਪਹਿਰ ਚਹੁ ਜੁਗ ਹੈ ਸਮਾਨੇ, ਰੈਣ ਭਈ ਤਬ ਅੰਤ ਨਾ ਜਾਣੇ। ਤੇ ਮਹਾਰਾਜ ਜਦੋਂ ਰਾਤ ਹੋ ਜਾਂਦੀ ਫਿਰ ਤਾਂ ਅੰਤ ਹੀ ਨਹੀਂ ਆਉਂਦਾ, ਪਤਾ ਨਹੀਂ ਲੱਗਦਾ ਕਿ ਕਦੋਂ ਇਹ ਰਾਤ ਬਤੀਤ ਹੋਣੀ ਹੈ। ਵਿਛੋੜੇ ਕਰਕੇ ਮਨ ਇੰਨਾ ਜ਼ਿਆਦਾ ਮਹਾਰਾਜ ਦੁਖੀ ਰਹਿੰਦਾ ਹੈ। ਤੇ ਇਸ ਵਿਛੋੜੇ ਦਾ ਕਾਰਨ ਕੀ ਹੈ? ਕਿਸ ਨੇ ਵਿਛੋੜਿਆ ਹੈ ਪਿਆਰੇ ਪਰਮਾਤਮਾ ਤੋਂ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਹਨ ਆਸਾ ਰਾਗ ਅੰਦਰ ਕਿ ਇਹਨਾਂ ਪੰਜਾਂ ਵਿਕਾਰਾਂ ਨੇ, ਦੂਤਾਂ ਨੇ ਮਿਲ ਮਿਲ ਕਰਕੇ ਇਸ ਪਰਮਾਤਮਾ ਤੋਂ ਵਿਛੋੜਾ ਪਾਇਆ ਹੋਇਆ। ਪੰਜ ਦੂਤ ਮਿਲ ਆਪ ਵਿਛੋੜੀ, ਭ੍ਰਮ ਭ੍ਰਮ ਰੋਵੈ ਹਾਥ ਮਛੋੜੀ। ਮਹਾਰਾਜ ਇਹਨਾਂ ਪੰਜਾਂ ਦੂਤਾਂ ਨੇ ਮਿਲ ਕਰਕੇ ਤੁਹਾਡੇ ਤੋਂ ਵਿਛੋੜਾ ਪਾਇਆ, ਜਿਸ ਕਰਕੇ ਮਤ ਤੇ ਭਰਮ ਦਾ ਪੜਦਾ ਪਿਆ ਹੋਇਆ, ਭਰਮਦਿਆਂ ਹੋਇਆ ਮਹਾਰਾਜ ਹੱਥ ਪਛਾੜਦੀ, ਮਹਾਰਾਜ ਮਰੋੜਦੀ ਰਹਿ ਜਾਂਦੀ ਆ। ਹਰ ਸਮੇਂ ਹਾਥੀ ਮਹਾਰਾਜ ਆਪਣੇ ਮਰੋੜਦੇ ਰਹਿੰਦੀ, ਪਰ ਤੁਹਾਡੇ ਦੀਦਾਰ ਨਹੀਂ ਫਿਰ ਵੀ ਪ੍ਰਾਪਤ ਹੋ ਰਹੇ। ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਨੈਣ ਤਰਸਨ ਦਰਸ ਪਰਸਨ, ਨਹਿ ਨੀਂਦ ਰੈਣ ਵਿਹਾਣੀਆਂ। ਮਹਾਰਾਜ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਾਡੇ ਨੇਤਰ ਤਰਸਦੇ ਪਏ ਐ। ਮਹਾਰਾਜ ਨਿਰਵਿਕਲਪ ਸਮਾਧੀ ਰੂਪ ਕਦੇ ਨੀਂਦਰਾ ਵੀ ਸਾਨੂੰ ਨਹੀਂ ਆਉਂਦੀ ਪਈ। ਮਨ ਬੁੱਧ ਰੂਪੀ ਨੇਤਰਾਂ ਵਿੱਚ ਮਹਾਰਾਜ ਸ਼ਾਂਤੀ ਰੂਪ ਨੀਂਦ ਵੀ ਸਾਨੂੰ ਪ੍ਰਾਪਤ ਨਹੀਂ ਹੋ ਰਹੀ। ਮਨ ਹਰ ਸਮੇਂ ਮਹਾਰਾਜ ਵਿਕਾਰਾਂ ਦੀ ਅੱਗ ਦੇ ਵਿੱਚ ਤਪਦਾ ਰਹਿੰਦਾ ਹੈ, ਈਰਖਾ ਦੀ ਅੱਗ ਦੇ ਵਿੱਚ ਹਰ ਸਮੇਂ ਸੜਦਾ ਰਹਿੰਦਾ ਹੈ। ਤੁਹਾਡੇ ਦੀਦਾਰ ਕੀਤੇ ਤੋਂ ਬਿਨਾਂ ਮਹਾਰਾਜ ਨਹਿ ਨੀਂਦ ਰੈਣ ਵਿਹਾਣੀਆ। ਮਹਾਰਾਜ ਕਦੇ ਨਿਰਵਿਕਲਪ ਰੂਪ, ਸ਼ਾਂਤੀ ਰੂਪ, ਸਮਾਧੀ ਰੂਪ ਨੀਂਦਰਾ ਮਹਾਰਾਜ ਕਦੇ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਗਿਆਨ ਅੰਜਨ ਨਾਮ ਬਿੰਜਨ। ਮਹਾਰਾਜ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਮਹਾਰਾਜ ਮਨ ਬੁੱਧ ਰੂਪੀ ਨੇਤਰਾਂ ਵਿੱਚ ਆਪ ਜੀ ਨੇ ਗਿਆਨ ਰੂਪੀ ਸੁਰਮਾ ਪਾ ਦਿੱਤਾ। ਜਿਵੇਂ ਸਾਧ ਸੰਗਤ ਜੀ ਨੇਤਰਾਂ ਵਿੱਚ ਸੁਰਮਾ ਪਾਈਏ ਤੇ ਜਿਹੜੀ ਮੈਲ ਹੁੰਦੀ ਹੈ ਨਾ, ਉਹ ਸੁਭਾਵਕ ਹੀ ਬਾਹਰ ਨਿਕਲ ਜਾਂਦੀ ਹੈ। ਉਵੇਂ ਤਾਂ ਕਈ ਸ਼ੌਂਕ ਨੂੰ ਪਾਉਂਦੇ ਆ, ਨਹੀਂ ਤਾਂ ਸਿਆਣੇ ਕਿਹਾ ਕਰਦੇ ਆ, ਸਾਧ ਸੰਗਤ ਜੀ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਜਿਹੜਾ ਸੁਰਮਾ ਹੈ ਨਾ ਘਰ ਦੇ ਵਿੱਚ ਦੇਸੀ, ਜਿਵੇਂ ਬਜ਼ੁਰਗ ਮਾਤਾਵਾਂ ਤਿਆਰ ਕਰਿਆ ਕਰਦੀਆਂ ਸਨ, ਤੋ ਇਸ ਪ੍ਰਕਾਰ ਉਹ ਜੇ ਕਿਤੇ ਅੱਖਾਂ ਦੇ ਵਿੱਚ ਪਾ ਲਈ, ਜਿਹੜੀ ਮੈਲ ਹੁੰਦੀ ਹੈ ਨਾ, ਜਿਵੇਂ ਗਰਦ ਘਟਾ ਉੱਡ ਕਰਕੇ ਅੱਖਾਂ ਵਿੱਚ ਪੈ ਜਾਂਦਾ, ਉਹ ਸਹਿਜੇ ਸਹਿਜੇ ਆਪਣੇ ਆਪ ਹੀ ਨਿਕਲ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਗਿਆਨ ਰੂਪੀ ਸੁਰਮਾ ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਪ੍ਰਮਾਤਮਾ ਨੇ ਪਾ ਦਿੱਤਾ ਹੈ, ਉਹਨਾਂ ਨੂੰ ਫਿਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਏ ਹੈ। ਮਹਾਰਾਜ ਗਿਆਨ ਅੰਜਨ ਨਾਮ ਬਿੰਜਨ, ਗਿਆਨ ਦਾ ਸੁਰਮਾ ਜਿਨ੍ਹਾਂ ਦੇ ਨੇਤਰਾਂ ਵਿੱਚ ਪਾ ਦਿੱਤਾ ਹੈ, ਤੇ ਨਾਮ ਦਾ ਭੋਜਨ, ਨਾਮ ਦਾ ਆਹਾਰ ਜਿਨ੍ਹਾਂ ਨੂੰ ਮਹਾਰਾਜ ਆਪ ਜੀ ਨੇ ਜੀਵਨ ਵਿੱਚ ਦਿੱਤਾ ਹੈ। ਆਏ ਸਾਗਲ ਸੀਗਾਰਾ। ਮਹਾਰਾਜ ਉਹਨਾਂ ਦੇ ਕੀਤੇ ਹੋਏ ਸਾਰੇ ਸਾਧਨ ਸਫਲੇ ਹੋ ਗਏ ਹਨ। ਸਾਧਨਾ ਰੂਪੀ ਸ਼ਿੰਗਾਰ ਵਿੱਚ ਉਹਨਾਂ ਨੂੰ ਮਹਾਰਾਜ ਸ਼ਿੰਗਾਰਾਂ ਦੀ ਸਫਲਤਾ ਪ੍ਰਾਪਤ ਹੋ ਗਈ ਹੈ। ਨਹੀਂ ਤਾਂ ਗਿਆਨ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਧ ਸੰਗਤ ਜੀ ਗਿਆਨ ਨਹੀਂ ਕਦੇ ਪ੍ਰਾਪਤ ਹੋ ਸਕਦਾ। ਤੇ ਗਿਆਨ ਤੋਂ ਬਿਨਾਂ ਸਾਧਨਾ ਦੀ ਸਫਲਤਾ ਹੋਣੀ ਬੜੀ ਔਖੀ ਹੈ, ਬੜੀ ਡਾਢੀ ਹੈ। ਕਹਿ ਲਈਏ ਕਿ ਨਾਮੁਮਕਿਨ ਹੀ ਹੈ, ਨਹੀਂ ਕਦੇ ਵੀ ਹੋ ਸਕਦੀ। ਇਸ ਲਈ ਮਹਾਰਾਜ ਜਿਨ੍ਹਾਂ ਨੂੰ ਆਪ ਜੀ ਨੇ ਨਾਮ ਰੂਪੀ ਭੋਜਨ ਦਿੱਤਾ ਹੈ, ਮਹਾਰਾਜ ਨਾਮ ਜਪ ਕਰਕੇ ਸਦਾ ਹੀ ਸੰਤੋਖੀ ਹੋ ਕਰਕੇ ਰਹਿੰਦੇ ਨੇ, ਫਿਰ ਤਿਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਮਹਾਰਾਜ ਜਿਹੜੀ ਪਰਾਏ ਰੂਪ, ਪਰਾਇਆ ਤਨ ਤੇ ਪਰਾਇਆ ਧਨ ਤੱਕਣ ਦੀ ਜਿਹੜੀ ਮੈਲ ਸੀ ਨਾ, ਮਨ ਬੁੱਧ ਰੂਪੀ ਨੇਤਰਾਂ ਵਿੱਚ ਮਹਾਰਾਜ ਨਿਕਲ ਜਾਣਾ ਕੀਤੀ ਹੈ। ਮਹਾਰਾਜ ਨੇਤਰ ਵੀ ਸ਼ੁੱਧ ਹੋ ਗਏ, ਸਾਫ਼ ਹੋ ਗਏ। ਚੰਗੀ ਤਰ੍ਹਾਂ ਨਿਗਾਹ ਜਿਹੜੀ ਸੀ ਨਾ, ਸਾਫ਼ ਨਿਗਾਹ ਪ੍ਰਾਪਤ ਹੋ ਗਈ ਹੈ। ਚੰਗੀ ਨਿਗਾਹ ਜੇ ਮਨੁੱਖ ਦੇ ਕੋਲ ਹੋਵੇ ਤੇ ਦੂਰੋਂ ਹੀ ਬੰਦੇ ਨੂੰ ਸਿਆਣ ਲੈਂਦਾ। ਨਿਗਾਹ ਕਮਜ਼ੋਰ ਹੋਵੇ ਜਾਂ ਅੱਖਾਂ ਕੁਝ ਵਿੱਚ ਕੁਝ ਪਿਆ ਹੋਵੇ ਤੇ ਸਾਹਮਣੇ ਖਲੋਤਾ ਮਨੁੱਖ ਵੀ ਕਦੇ ਨਜ਼ਰ ਨਹੀਂ ਆਉਂਦਾ, ਜੇ ਅੱਖਾਂ ਵਿੱਚ ਕੁਝ ਪੈ ਜਾਵੇ ਤਾਂ। ਇਸੇ ਪ੍ਰਕਾਰ ਮਹਾਰਾਜ ਜਿਹੜੀ ਪੂਰਬਲੇ ਮਾੜੇ ਸੰਸਕਾਰਾਂ ਦੀ ਮੈਲ, ਪਾਪ ਕਰਮਾਂ ਦੀ ਮੈਲ ਮਨ ਬੁੱਧ ਰੂਪੀ ਨੇਤਰਾਂ ਤੇ ਚੰਬੜੀ ਹੋਈ ਸੀ, ਆਪ ਜੀ ਦੇ ਗਿਆਨ ਰੂਪੀ ਸੁਰਮਾ ਪਾਉਣ ਦੇ ਨਾਲ ਲਹਿ ਗਈ ਹੈ। ਮਹਾਰਾਜ ਫਿਰ ਸਾਰੇ ਸਾਧਨ ਬੰਦਗੀ ਕਰਨ ਦੇ, ਸੇਵਾ ਦਾ, ਸਿਮਰਨ ਦਾ, ਗੁਰਬਾਣੀ ਪੜ੍ਹਨ ਦਾ, ਨਾਮ ਜਪਣ ਦਾ, ਅੰਮ੍ਰਿਤ ਵੇਲੇ ਉੱਠਣ ਦਾ, ਇਹ ਜੀਵਨ ਦੇ ਨੇਮ ਨਿਭਾਉਣ ਦੇ ਮਹਾਰਾਜ ਸਾਧਨ ਸਫਲੇ ਹੋ ਗਏ ਹਨ। ਨਾਨਕ ਭਯੰਪੈ ਸੰਤ ਜੰਪੈ। ਭਯੰਪੈ ਕਹੀਏ ਉਚਾਰਨ ਕਰਨਾ,
ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਵ ਰੂਪ ਸਖੀ ਦੁਆਰਾ ਉਚਾਰਨ ਕਰ ਰਹੇ ਹੈ। ਮਹਾਰਾਜ ਅਸੀਂ ਬੇਨਤੀ ਪੂਰਵਕ ਉਚਾਰਨ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਮਹਾਰਾਜ ਦੱਸ ਰਹੇ ਹਾਂ। ਸੰਤ ਜੰਪੈ ਕਿ ਮਨ ਬਾਣੀ ਸਰੀਰ ਕਰਕੇ ਤੁਹਾਡਾ ਜਾਪ ਬੰਦਗੀ ਕਰਨ ਵਾਲੇ ਸੰਤ ਮਹਾਂਪੁਰਖ ਹੀ ਮਹਾਰਾਜ ਜਪਦੇ ਹਨ। ਹਰ ਸਮੇਂ ਸੰਤ ਜੰਪੈ ਮਹਾਰਾਜ ਤੁਹਾਡਾ ਜਾਪ ਹਰ ਸਮੇਂ ਸਿਮਰਨ ਕਰਨਾ ਤੁਹਾਡੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹੀ ਹਿੱਸੇ ਆਇਆ ਹੈ। ਮੇਲ ਕੰਤ ਹਮਾਰਾ ਮਹਾਰਾਜ ਆਪ ਕਿਰਪਾ ਕਰੋ, ਉਹਨਾਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਸਾਡਾ ਮੇਲ ਕਰਾ ਦੇਵੋ, ਤਾਂ ਹੀ ਮਹਾਰਾਜ ਤੁਹਾਡੇ ਨਾਲ ਮਿਲਾਪ ਹੋਵੇਗਾ। ਮੇਲ ਕੰਤ ਹਮਾਰਾ ਕਿਹਨਾਂ ਨੇ ਜਾਪ ਕੀਤਾ ਸਤਿਪੁਰਸ਼ਾਂ ਨੇ? ਮਹਾਰਾਜ ਕਹਿੰਦੇ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਸਾਡਾ ਮਿਲਾਪ ਕਰਵਾਇਆ। ਮੇਲ ਕੰਤ ਹਮਾਰਾ ਸਾਧ ਸੰਗਤ ਜੀ ਜੀਵਨ ਦੇ ਵਿੱਚ ਕਈ ਵਾਰ ਜਿਵੇਂ ਮਹਾਂਪੁਰਖ ਬਚਨ ਕਰਿਆ ਕਰਦੇ ਆ ਨਾ ਕਿ ਜਿਹੜੀ ਮੁਕਤੀ ਦੀ ਜੁਗਤੀ ਹੈ ਨਾ ਸੰਤਾਂ ਦੇ ਕੋਲ ਹੋਇਆ ਕਰਦੀ ਹੈ, ਬੰਦਗੀ ਕਰਨ ਵਾਲੇ ਬ੍ਰਹਮ ਵੇਤਿਆਂ ਦੇ ਕੋਲ, ਜੋ ਆਪ ਜੀਵਨ ਮੁਕਤੀ ਦਾ ਆਨੰਦ ਮਾਣ ਰਹੇ ਹੁੰਦੇ ਐ। ਜੇ ਕਿਤੇ ਤਰੁੱਠ ਜਾਣ ਪੂਰਬਲਾ ਕੋਈ ਚੰਗਾ ਭਾਗ ਜਾਗ ਪਵੇ, ਸਾਧ ਸੰਗਤ ਜੀ ਪ੍ਰਮਾਤਮਾ ਦੀ ਰਹਿਮਤ ਹੋ ਜਾਵੇ ਤੇ ਬਹੁਤੀ ਘਾਲਣਾ ਵੀ ਕਈ ਵਾਰ ਜ਼ਿੰਦਗੀ ਵਿੱਚ ਨਹੀਂ ਘਾਲਣੀ ਪੈਂਦੀ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜੀਵਨ ਵਿੱਚ ਐਸੀ ਦਾਤ ਜੀਵਨ ਨੂੰ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਜੀਵਨ ਦੇ ਅੰਦਰ ਐਸੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਵੀ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰੋ, ਜੋ ਹਰ ਸਮੇਂ ਤੁਹਾਡਾ ਨਾਮ ਹੀ ਜਪਦੇ ਰਹਿੰਦੇ ਹਨ। ਲੱਖ ਉਲਾਹ ਨੇ ਮੋਹੇ ਕਿਉਂਕਿ ਮਹਾਰਾਜ ਲੱਖਾਂ ਹੀ ਮੈਨੂੰ ਉਲਾਮੇ ਮਿਲਦੇ ਪਏ ਹਨ। ਜ਼ਿੰਦਗੀ ਅੰਦਰ ਮਹਾਰਾਜ ਲੱਖਾਂ ਹੀ ਉਲਾਮੇ ਮਿਲਦੇ ਪਏ ਹਨ। ਹਰ ਜਬ ਲਗ ਨਹਿ ਮਿਲੈ ਰਾਮ। ਹਰੀ ਅਕਾਲ ਪੁਰਖ ਪਰਮਾਤਮਾ ਰਮਿਆ ਹੋਇਆ ਪਰਮੇਸ਼ਰ ਜਦੋਂ ਤੱਕ ਮੈਨੂੰ ਮਿਲ ਨਹੀਂ ਜਾਂਦਾ, ਸਤਿਗੁਰੂ ਜੀ ਬਾਰ-ਬਾਰ ਉਲਾਮੇ ਦਿੰਦੇ ਆ। ਸਾਧ ਸੰਗਤ ਜੀ ਉਲਾਮੇ ਹੀ ਹੈ ਨਾ, ਜੋ ਪਰਮੇਸ਼ਰ ਦਾ ਨਾਮ ਨਹੀਂ ਅਸੀਂ ਜਪਦੇ, ਨਿਤਨੇਮ ਨਹੀਂ ਕਰਦੇ, ਗੁਰਬਾਣੀ ਨਹੀਂ ਪੜ੍ਹਦੇ, ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਨਹੀਂ ਚੱਲਦੇ, ਇਹ ਉਲਾਮੇ ਹੀ ਹੈ। ਜਿਵੇਂ ਹਜੂਰ ਦਾ ਬਚਨ ਆਉਂਦਾ ਹੈ, ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਦ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਫਿਰੇ ਡਰਾਉਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਖੱਪ ਖੱਪ ਮੋਏ ਕਰਾਂਝਾ। ਉਹ ਕਿਉਂ ਬਾਰ-ਬਾਰ ਸੰਸਾਰ ਦੇ ਅੰਦਰ ਉਹ ਜਨਮ ਧਾਰਨ ਕਰਦਾ ਹੈ। ਹਜੂਰ ਕਹਿੰਦੇ ਜਿਹੜੀ ਮਾਂ ਨੇ ਜਨਮ ਦਿੱਤਾ ਹੈ ਜੀਵ ਨੂੰ, ਉਹ ਬਾਂਝ ਹੀ ਰਹਿ ਜਾਂਦੀ ਤਾਂ ਚੰਗੀ ਗੱਲ ਸੀਗੀ। ਉਹਦਾ ਆਉਣ ਦਾ ਸੰਸਾਰ ਦੇ ਵਿੱਚ ਕੋਈ ਲਾਭ ਨਹੀਂ ਹੈ ਜੇ ਬੰਦਗੀ ਕਰਨ ਵਾਲੇ ਸਤਿਪੁਰਸ਼ ਨੂੰ ਜਨਮ ਨਹੀਂ ਦਿੱਤਾ ਤਾਂ। ਜਿਵੇਂ ਤੁਲਸੀਦਾਸ ਜੀ ਦੇ ਵੀ ਬਚਨ ਆਉਂਦੇ ਹਨ ਕਿ ਜੇ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਝ ਰਹਿ ਕਾਹੇ ਗਵਾਵੈ ਨੂਰ। ਜਾਂ ਤਾਂ ਭਗਤ ਨੂੰ ਜਨਮ ਦੇਵੇ, ਭਗਤੀ ਕਰਨ ਵਾਲੇ ਨੂੰ, ਜਾਂ ਦਾਨੀ ਹੋਵੇ ਤੇ ਸਾਧ ਸੰਗਤ ਜੀ, ਜਾਂ ਫਿਰ ਸੂਰਮਾ ਹੋਵੇ। ਧਰਮ ਦੇ ਲਈ ਆਪਾਂ ਨਿਸ਼ਾਵਰ ਕਰਨ ਵਾਲਾ, ਦੁਸ਼ਮਣਾਂ ਦੇ ਨਾਲ ਲੜਨ ਵਾਲਾ ਇਹੋ, ਨਹੀਂ ਤਾਂ ਫਿਰ ਕਿਉਂ ਆਪਣੇ ਨੂਰ ਨੂੰ ਗਵਾਉਣਾ ਹੈ। ਨਹੀਂ ਤਾਂ ਬਾਝ ਰਹਿ ਜਾਵੇ ਤਾਂ ਚੰਗੀ ਗੱਲ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਉਲਾਮੇ ਮਿਲ ਰਹੇ ਐ। ਸਤਿਗੁਰੂ ਜੀ ਬਾਰ-ਬਾਰ ਉਲਾਮੇ ਦਿੰਦੇ ਐ, ਜੀਵ ਤੂੰ ਆਇਆ ਕਿਸ ਲਈ ਸੀ ਸੰਸਾਰ ਦੇ ਅੰਦਰ ਤੇ ਕਰਦਾ ਕੀ ਪਿਆ ਹੈ। ਆਇਓ ਸੁਣਨ ਪੜਨ ਕਉ ਬਾਣੀ। ਆਏ ਤਾਂ ਗੁਰੂ ਕੀ ਬਾਣੀ ਨੂੰ ਪੜਨ ਸੁਣਨ ਵਾਸਤੇ, ਵਿਚਾਰਨ ਵਾਸਤੇ, ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੇ ਵਾਸਤੇ ਆਇਆ ਸੀ, ਪਰ ਹੋਰ ਹੀ ਤੋਂ ਖੋਟੇ ਰਸਤੇ ਨੂੰ ਧਾਰਨ ਕਰ ਲਿਆ ਹੈ। ਹੋਰ ਹੀ ਸੰਸਾਰ ਦੇ ਅੰਦਰ ਦਰ-ਦਰ ਤੇ ਠੋਕਰਾਂ ਖਾਈ ਫਿਰਦਾ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਚਲਾ ਜਾਂਦਾ। ਮਹਾਰਾਜ ਕਹਿੰਦੇ ਹੋਰ ਹੀ ਸੰਸਾਰ ਭਰ ਦੇ ਕਰਮ ਕਾਂਡਾਂ ਵਿੱਚ ਫਸਿਆ ਰਹਿੰਦਾ ਹੈ, ਪਰ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਪਿਆ। ਤੋ ਇਸ ਪ੍ਰਕਾਰ ਹਜੂਰ ਉਚਾਰਨ ਕਰ ਰਹੇ ਨੇ ਜੀਵ ਰੂਪ ਸਖੀ ਦੁਆਰਾ, ਲਾਖ ਉਲਾਹ ਨੇ ਮੋਹੇ। ਮਹਾਰਾਜ ਮੈਨੂੰ ਲੱਖਾਂ ਹੀ ਉਲਾਮੇ ਮਿਲਦੇ ਪਏ ਆ ਤੁਹਾਡੀ ਪ੍ਰਾਪਤੀ ਤੋਂ ਬਿਨਾਂ। ਜਦੋਂ ਤੱਕ ਮਹਾਰਾਜ ਤੁਹਾਡੀ ਸਰੂਪ ਦੀ ਪ੍ਰਾਪਤੀ ਨਹੀਂ ਹੋ ਜਾਂਦੀ,
ਉਦੋਂ ਤੱਕ ਨਿਤ ਹੀ ਮਹਾਰਾਜ ਸਾਨੂੰ ਲੱਖਾਂ ਹੀ ਉਲਾਮੇ ਬਾਰ-ਬਾਰ ਦੇ ਰਹੇ ਹਨ। ਮਿਲਨ ਕੋ ਕਰੋ ਉਪਾਵ, हे ਮਹਾਰਾਜ, ਮੈਂ ਉਪਾਵ ਯਤਨ ਵੀ ਬਹੁਤ ਕਰ ਰਹੀ ਹਾਂ ਮਿਲਣ ਦੇ ਵਾਸਤੇ। ਕਦੇ ਕਿਸੇ ਤਰ੍ਹਾਂ ਦਾ ਕੋਈ ਸਾਧਨ ਕਰਦੀ ਹਾਂ, ਕਦੇ ਕਿਸੇ ਪ੍ਰਕਾਰ ਦਾ ਕੋਈ ਨਾ ਕੋਈ ਸਾਧਨ ਕਰਦੀ ਹਾਂ, ਕਿਛ ਹਮਾਰਾ ਨਹਿ ਚੱਲੈ ਰਾਮ। ਪਰ हे ਮੇਰੇ ਮਾਲਕ ਪਰਮਾਤਮਾ, ਸਾਡਾ ਕੋਈ ਵੀ ਕੀਤਾ ਹੋਇਆ ਯਤਨ ਮਹਾਰਾਜ ਕੋਈ ਕੰਮ ਆਉਂਦਾ ਹੀ ਨਹੀਂ। ਜੇ ਕਿਤੇ ਕੋਈ ਭਜਨ ਬੰਦਗੀ ਕਰਨ ਦਾ ਵੀ ਯਤਨ ਕਰਦੇ ਹਾਂ, ਮਹਾਰਾਜ ਕੋਈ ਨਾ ਕੋਈ ਇਹ ਵਿਕਾਰ, ਇਹ ਦੂਤ ਆ ਕਰਕੇ ਵਿਘਨ ਪਾ ਦਿੰਦੇ ਹਨ। ਕਦੇ ਸ਼ਰੀਰਾਂ ਨੂੰ ਦੇਖ ਕਰਕੇ ਮਹਾਰਾਜ ਮੋਹ ਮਨ ਦੇ ਅੰਦਰ ਪੈਦਾ ਹੋ ਜਾਂਦਾ ਹੈ, ਕਦੇ ਧਨ ਨੂੰ, ਕਦੇ ਪਦਾਰਥਾਂ ਨੂੰ ਦੇਖ ਕਰਕੇ ਮਨ ਲੁਭਾਈ ਮਨ ਹੋ ਜਾਂਦਾ ਹੈ। ਕਦੇ ਨਿੱਕੀ ਨਿੱਕੀ ਗੱਲ ਤੋਂ ਮਹਾਰਾਜ ਕ੍ਰੋਧੀ ਹੋ ਕਰਕੇ ਕਦੇ ਕਿਸੇ ਗੱਲ ਅਸੀਂ ਪੈ ਜਾਂਦੇ ਹਾਂ। ਕਦੇ ਤਾਂ ਮਹਾਰਾਜ ਹੋਰ ਦੂਜੇ ਪਰਾਇਆਂ ਦੀ ਚੜ੍ਹਾਈ ਦੇਖ ਕਰਕੇ ਮਹਾਰਾਜ ਮਨ ਈਰਖਾ ਵਸ ਹੋ ਕਰਕੇ ਸੜਦਾ ਰਹਿੰਦਾ। ਤੇ ਜਿਹੜਾ ਭਜਨ ਬੰਦਗੀ ਦਾ ਰਸਤਾ ਲਿਆ ਹੁੰਦਾ, 4 ਕਦਮ ਚੱਲੇ ਹੁੰਦੇ ਮਹਾਰਾਜ, ਫਿਰ ਉੱਥੇ ਕੋ ਆ ਕਰਕੇ ਖਲੋ ਜਾਂਦੇ ਹਾਂ। ਇਦਾਂ ਦੀ ਸਾਡੀ ਹਾਲਤ ਬਣੀ ਹੋਈ ਹੈ। ਤੋ ਹੈ ਇਸੇ ਤਰ੍ਹਾਂ ਹੀ ਹੈ ਸਾਧ ਸੰਗਤ ਜੀ, ਜਦੋਂ ਤੱਕ ਪ੍ਰਾਪਤੀ ਨਹੀਂ ਹੁੰਦੀ, ਮਨ ਜਿਹੜਾ ਹੈ ਨਾ ਬਾਰ-ਬਾਰ ਡਗਮਗਾਉਂਦਾ ਰਹਿੰਦਾ ਹੈ। ਥੋੜੇ ਦਿਨ ਨਾਮ ਜਪਿਆ, ਗੁਰਬਾਣੀ ਪੜ੍ਹੀ, ਸ਼ਬਦ ਦਾ ਅਭਿਆਸ ਕੀਤਾ, ਤੇ ਜੇ ਨਹੀਂ ਥੋੜੇ ਦਿਨ ਕੁਝ ਪ੍ਰਾਪਤ ਹੋਇਆ, ਫਿਰ ਆਖਣਾ ਨਹੀਂ ਇਹ ਤਾਂ ਐਵੇਂ ਹੀ ਸੰਸਾਰ ਦੀਆਂ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ, ਇਹ ਸਭ ਕੁਝ ਝੂਠ ਹੈ। ਇਹ ਮਨ ਦਾ ਸੁਭਾਅ ਇਦਾਂ ਦਾ। ਪਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਆ, ਕਹਿੰਦੇ ਜੀਵ ਯਤਨ ਤਾਂ ਕਰਦਾ ਹੈ, ਪਰ ਮਹਾਰਾਜ ਕਹਿੰਦੇ ਕੋਈ ਕੀਤਾ ਹੋਇਆ ਯਤਨ ਜਿਹੜਾ ਹੈ ਭਜਨ ਬੰਦਗੀ ਦਾ, ਕਿਸ ਕੀਤੇ ਹੋ ਸਾਧਨ ਦਾ, ਉਹਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਹੁੰਦੀ ਪਈ। हे ਮੇਰੇ ਮਾਲਕ ਪਰਮਾਤਮਾ, ਮਿਲਨ ਕੋ ਕਰੋ ਉਪਾਵ, ਕਿਛ ਹਮਾਰਾ ਨਹਿ ਚੱਲੈ ਰਾਮ। ਮਹਾਰਾਜ ਯਤਨ ਤਾਂ ਕਰ ਰਹੀ ਹਾਂ, ਪਰ ਸਾਡਾ ਕੋਈ ਕੀਤਾ ਹੋਇਆ ਯਤਨ ਕਾਮਯਾਬ ਨਹੀਂ ਹੁੰਦਾ ਮਹਾਰਾਜ, ਕਿਉਂਕਿ ਸਾਡੇ ਅੰਦਰ ਔਗਣ ਹਨ। ਕਈ ਵਾਰ ਸਾਧ ਸੰਗਤ ਜੀ ਚੰਗੇ ਕਰਮ ਕਰਦਿਆਂ ਹੋਏ ਵੀ ਉਹਨਾਂ ਦਾ ਪੂਰਾ ਫਲ ਨਹੀਂ ਸਾਨੂੰ ਪ੍ਰਾਪਤ ਹੁੰਦਾ। ਚੰਗੇ ਕਰਮ ਕਰਦਿਆਂ ਹੋਇਆ ਵੀ, ਕਿਉਂਕਿ ਮਨਮਤਾਂ ਕਰਨੀਆਂ ਅਸੀਂ ਛੱਡਦੇ ਨਹੀਂ। ਇਹ ਜੀਵ ਮਨਮਤਾਂ ਨੂੰ ਅਭਾਵ ਨਹੀਂ ਕਰਦਾ, ਤੇ ਚੰਗੇ ਕਰਮ ਕਰਦਾ ਹੋਇਆ ਵੀ ਫਿਰ ਉਹਨਾਂ ਦਾ ਪੂਰਾ ਫਲ ਨਹੀਂ ਇਸ ਕਰਕੇ ਪ੍ਰਾਪਤ ਕਰ ਸਕਦਾ। ਮਹਾਰਾਜ ਮਿਲਨ ਕੋ ਕਰੋ ਉਪਾਵ, ਯਤਨ ਤਾਂ ਕਰ ਰਹੇ ਆ, ਪਰ ਸਾਡਾ ਕੀਤਾ ਹੋਇਆ ਯਤਨ ਕੋਈ ਵੀ ਕਾਮਯਾਬ ਨਹੀਂ ਹੁੰਦਾ। ਚਲ ਚਿਤ ਬਿਤ ਅਨਿਤ ਪ੍ਰਿਯ ਬਿਨ। हे ਪ੍ਰਿਯ ਮਾਲਕ ਪਰਮਾਤਮਾ, ਤੁਹਾਡੀ ਪ੍ਰਾਪਤੀ ਤੋਂ ਬਿਨਾ ਸਾਡਾ ਜਿਹੜਾ ਚਿੱਤ ਹੈ, ਮਨ ਹੈ, ਮਹਾਰਾਜ ਅਨਿਤ ਨਾ ਰਹਿਣ ਵਾਲੇ ਪਦਾਰਥਾਂ ਵਿੱਚ ਹਰ ਸਮੇਂ ਚਲਾਏ ਮਨ ਹੋਇਆ ਰਹਿੰਦਾ ਹੈ। ਸਾਡੇ ਚਿੱਤ ਦੀ ਇਦਾਂ ਦੀ ਹਾਲਤ ਬਣੀ ਹੋਈ ਹੈ, ਜਿਤਨੇ ਵੀ ਸੰਸਾਰ ਪਰ ਦੇ ਪਦਾਰਥ ਹਨ, ਜਿਤਨੇ ਵੀ ਮਾਇਆ ਦੇ ਸੁੱਖ ਹਨ, ਜਦੋਂ ਤੱਕ ਮਹਾਰਾਜ ਪ੍ਰਿਯ ਬਿਨ ਤੁਹਾਡੀ ਪ੍ਰਾਪਤੀ ਨਹੀਂ ਨਾ ਹੋ ਜਾਂਦੀ, ਮਹਾਰਾਜ ਤੁਹਾਡੀ ਪ੍ਰਾਪਤੀ ਤੋਂ ਬਿਨਾਂ ਉਹਨਾਂ ਚਿਰ ਮਨ ਸਾਡਾ ਕਦੇ ਵੀ ਸਥਿਰ ਨਹੀਂ ਹੋਣਾ ਕਰਦਾ। ਮਨ ਹਰ ਸਮੇਂ ਮਹਾਰਾਜ ਨਾ ਰਹਿਣ ਵਾਲੇ ਪਦਾਰਥਾਂ, ਧਨ, ਵਿਸ਼ੇ ਸੁਖਾਂ ਦੇ ਵਿੱਚ ਹੀ ਹਰ ਸਮੇਂ ਜੁੜਿਆ ਰਹਿੰਦਾ ਹੈ। ਕਾਵਨ ਵਿਧੀ ਨਾ ਤੀਜੀਐ। ਤੇ ਮਹਾਰਾਜ ਕਿਸੇ ਵੀ ਵਿਧ ਦੁਆਰਾ ਸਾਡੇ ਮਨ ਨੂੰ ਧੀਰਜਤਾ ਨਹੀਂ ਪ੍ਰਾਪਤ ਹੋ ਸਕਦੀ। ਮਨ ਸਾਡਾ ਮਹਾਰਾਜ ਕਦੇ ਧੀਰਜ ਧਾਰੀ ਹੁੰਦਾ ਹੀ ਨਹੀਂ ਹੈ। ਮਨ ਬਾਰ-ਬਾਰ ਮਹਾਰਾਜ ਕਾਹਲਾ ਪਿਆ ਰਹਿੰਦਾ ਹੈ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਮੁਖ ਵਾਕ ਹੈ ਗੁਰਬਾਣੀ ਅੰਦਰ, ਕਾਲੇ ਪੈਣ ਦੇ ਨਾਲ ਵੀ ਸਾਧ ਸੰਗਤ ਕੁਝ ਪਾਇਆ ਨਹੀਂ ਜਾ ਸਕਦਾ। ਜਿਵੇਂ ਹਜੂਰ ਦਾ ਇਹ ਵੀ ਬਚਨ ਆਉਂਦਾ ਕਿ ਕਰਮਾਂ ਤੋਂ ਬਿਨਾਂ ਸਮੇਂ ਤੋਂ ਪਹਿਲਾਂ ਕਦੇ ਜੀਵ ਨੂੰ ਦਾਤ ਨਹੀਂ ਮਿਲ ਸਕਦੀ। ਜਿੰਨੇ ਮਰਜ਼ੀ ਭੱਜ ਦੌੜ ਕਰਕੇ ਦੇਖ ਲਵੇ, ਜਿਤਨਾ ਮਰਜ਼ੀ ਕਾਲਾ ਪੈ ਕਰਕੇ ਦੇਖ ਲਵੇ, ਬਿਨ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। हे ਜੀਵ ਬੜੀ ਧਾਵਾ ਧਾਈ ਕਰਕੇ ਦੇਖ ਲੈ, ਪਰ ਕਰਮਾਂ ਤੋਂ ਬਿਨਾਂ ਨਹੀਂ ਜੀਵ ਤੇਰੇ ਜੀਵਨ ਦੇ ਅੰਦਰ ਦਾਤ ਪ੍ਰਾਪਤ ਹੋ ਸਕਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ। ਮਹਾਰਾਜ ਕਵਨ ਵਿਧੀ ਨਾ ਤੀਜੀਐ, ਸਾਡਾ ਮਨ ਧੀਰਜਤਾ ਨਹੀਂ ਪ੍ਰਾਪਤ ਕਰਦਾ ਪਿਆ। ਮਹਾਰਾਜ ਤੁਹਾਡੀ ਪ੍ਰਾਪਤੀ ਤੋਂ ਬਿਨਾਂ ਨਾ ਰਹਿਣ ਵਾਲੇ ਸੰਸਾਰ ਦੇ ਪਦਾਰਥਾਂ ਦੇ ਵਿੱਚ ਹੀ ਹਰ ਸਮੇਂ ਪ੍ਰਵਿਰਤਿਤ ਹੋਇਆ ਰਹਿੰਦਾ ਹੈ। ਖਾਨ ਪਾਨ ਸਿਗਾਰ ਬਿਰਥੇ। ਤੇ ਮਹਾਰਾਜ ਜ਼ਿੰਦਗੀ ਵਿੱਚ ਜਿਤਨੇ ਵੀ ਛਕਣ ਵਾਲੇ ਪਦਾਰਥ ਹਨ,
पान जितने भी महाराज पीण वाले पदार्थ है और इस प्रकार जितने भी श्रृंगार किए हुए हैं सारे व्यर्थ हैं। हर कंत बिन क्यों जीजीए कंत मालक पति परमेश्वर ਤੁਹਾਡੀ ਪ੍ਰਾਪਤੀ ਤੋਂ ਬਿਨਾ ਤੁਹਾਡੇ ਨਾਲ ਮਿਲਣ ਤੋਂ ਬਿਨਾ ਮਹਾਰਾਜ ਕਿਵੇਂ ਅਸੀਂ ਜੀਜੀਏ ਜਿਉ ਸਕਦੇ ਹਾਂ। ਜੀਜੀਏ ਤੋਂ ਭਾਵ ਜਿਉਣਾ ਕਾਹਦਾ ਸਾਡਾ ਜੀਵਨ ਹੈ ਮਹਾਰਾਜ ਕਿਸੇ ਲੇਖੇ ਵਿੱਚ ਨਹੀਂ ਹੈ। ਤਾਂ ਹੀ ਹਜੂਰ ਦੇ ਉਚਾਰਨ ਕੀਤੇ ਹੋਏ ਪਾਵਨ ਬਚਨ ਹਨ ਮਹਾਰਾਜ ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਮਹਾਰਾਜ ਭਰਮ ਦੇ ਪੜਦੇ ਕਵਾੜ ਖੋਲ ਕਰਕੇ ਕਿਰਪਾ ਕਰਕੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਜਿਹੜੇ ਭਰਮ ਦੇ ਮਹਾਰਾਜ ਇੱਕ ਕਪਟੇ ਪੱਕੇ ਵੱਜੇ ਹੋਏ ਆ ਨਾ ਜਿਨ੍ਹਾਂ ਤੋਂ ਅੱਗੇ ਲੰਘਿਆ ਨਹੀਂ ਜਾਂਦਾ ਜਿਨ੍ਹਾਂ ਤੋਂ ਪਾਰ ਹੋ ਕਰਕੇ ਮਹਾਰਾਜ ਤੁਹਾਡੀ ਦਰਸ਼ਨ ਪ੍ਰਾਪਤ ਹੋ ਸਕਦੇ ਆ। ਕਿਰਪਾ ਕਰਕੇ ਮਹਾਰਾਜ ਭਰਮ ਦੇ ਕਪਾਟ ਖੋਲ ਦੇਵੋ ਤੁਹਾਡੇ ਦੀਦਾਰ ਅਸੀਂ ਪਾ ਸਕੀਏ। ਇਸੇ ਹੀ ਸ਼ਬਦ ਅੰਦਰ ਮਹਾਰਾਜ ਸਾਹਿਬ ਜੀ ਨੇ ਸ਼ੰਤ ਉਚਾਰਨ ਕੀਤਾ ਤੇ ਬੜੇ ਪਿਆਰ ਦੇ ਵਿੱਚ ਭੇਜ ਕਰਕੇ ਜਗਿਆਸੂ ਮੁਖ ਦੁਆਰਾ ਹਜੂਰ ਉਚਾਰਨ ਕਰਦੇ ਆ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋ ਜੰਤੀ ਆ ਤਿਸ 10 ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੀ ਨਾ ਤੀਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਿਕ ਜਿਵੈ ਸੰਤੀਆ। ਮਹਾਰਾਜ ਸਾਡਾ ਚਿੱਤ ਜਿਹੜਾ ਨਾ ਬਬੀਹੀ ਦੀ ਤਰ੍ਹਾਂ ਬਾਰ-ਬਾਰ ਵਿਰਲਾਪ ਪਿਆ ਕਰਦਾ ਹੈ। ਮਹਾਰਾਜ ਇੱਕ ਭੋਰੀ ਮਾਤਰ ਹੀ ਸਮਾਂ ਭੋਰਾ ਕੋ ਜਿੰਨਾ ਥੋੜਾ ਸਮਾਂ ਮਹਾਰਾਜ ਦਰਸ਼ਨਾਂ ਦੀ ਝਲਕੀ ਕਿਰਪਾ ਕਰਕੇ ਪਾ ਦੇਵੋ ਤਾਂ ਵੀ ਮਹਾਰਾਜ ਸਾਡਾ ਜੀਵਨ ਸਫਲਾ ਹੋ ਜਾਵੇਗਾ। ਮਹਾਰਾਜ ਸਾਡਾ ਹਿਰਦਾ ਆਨੰਦਿਤ ਹੋ ਜਾਵੇਗਾ। ਬਹੁਤਾ ਸਮਾਂ ਨਹੀਂ ਤਾਂ ਇੱਕ ਭੋਰੀ ਦਰਸ਼ਨ ਦੀਜੈ ਮਹਾਰਾਜ ਕਿਰਪਾ ਕਰਕੇ ਥੋੜਾ ਕੁਝ ਦਰਸ਼ਨਾਂ ਦੀ ਝਲਕ ਪਾ ਦੇਣਾ ਕਰੋ। ਇਹ ਵੀ ਵਿਰਾਗ ਦੇ ਵਿੱਚ ਆ ਕੇ ਮਹਾਰਾਜ ਸਾਹਿਬ ਜੀ ਨੇ ਜਗਿਆਸੂ ਮੁਖ ਦੁਆਰਾ ਉਚਾਰਨ ਕੀਤਾ ਹੈ तो हजूर उच्चारण कर रहे हैं। फिर यही पंक्ति पढ़ देवो जी। खान पान सिगार बिरथे महाराज जितना भी संसार दे अंदर खाना है पान महाराज जेड़े पीन वाले पदार्थ हैं हर कंत बिन क्यों जीजी है सारे महाराज कीते हुए श्रृंगार जेड़े है ना साधना रूपी श्रृंगार ਜਾਂ ਮਹਾਰਾਜ ਹੋਰ ਜਿਹੜਾ ਕਿਸੇ ਦੇਵੀ ਦਾ ਕਿਸੇ ਦੇਵਤੇ ਦਾ ਮੰਤਰ ਰੂਪੀ ਮਹਾਰਾਜ ਖਾਣਾ ਜਿਹੜਾ ਖਾਵਣਾ ਹੈ ਤੇ ਪੀਣ ਦੀ ਤਰ੍ਹਾਂ ਮਹਾਰਾਜ ਹੋਰ ਜਿਹੜੀ ਸੰਸਾਰ ਦੇ ਵਿਸ਼ੇ ਸੁਖਾਂ ਦੀ ਪਿਆਸਾ ਜਿਹੜੀ ਲੱਗੀ ਹੋਈ ਹੈ ਇਹਨਾਂ ਦੇ ਨਾਲ ਜਾਂ ਹੋਰ ਦੁਨੀਆ ਦੀ ਸਾਧਨ ਕਰਨ ਦੇ ਨਾਲ ਕਦੇ ਵੀ ਮਹਾਰਾਜ ਤੁਹਾਡੀ ਪ੍ਰਾਪਤੀ ਨਹੀਂ ਹੋ ਸਕਦੀ। ਸਾਰੇ ਬਿਰਥੇ ਵਿਅਰਥ ਹਨ ਤੇ ਪ੍ਰਮਾਤਮਾ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕਿਉਂ ਜੀਜੀ ਹੈ ਕਿਵੇਂ ਅਸੀਂ ਜੀਵਤ ਭਾਵ ਵਿੱਚ ਰਹਿ ਸਕਦੇ ਹਾਂ। ਮਹਾਰਾਜ ਕਾਹਦਾ ਸਾਡਾ ਜੀਵਨ ਹੈ ਕਿਸੇ ਕੰਮ ਨਹੀਂ ਹੈ। ਆਸਾ ਪਿਆਸੀ ਰਹਿਣ ਦਿਨੀਅਰ ਮਹਾਰਾਜ ਰਾਤ ਵੀ ਦਿਨੇ ਵੀ ਤੁਹਾਡੇ ਦਰਸ਼ਨਾਂ ਦੀ ਸਾਡੇ ਮਨ ਦੇ ਅੰਦਰ ਜਿਹੜੀ ਪਿਆਸ ਹੈ ਨਾ ਹਰ ਸਮੇਂ ਬਣੀ ਰਹਿੰਦੀ ਹੈ। ਮਹਾਰਾਜ ਤੁਹਾਡੇ ਦਰਸ਼ਨਾਂ ਦੀ ਆਸ ਸਾਡੇ ਮਨ ਦੇ ਅੰਦਰ ਪਿਆਸ ਰੂਪ ਹੋ ਕਰਕੇ ਸਾਨੂੰ ਚੰਬੜੀ ਹੋਈ ਹੈ। ਜਿਵੇਂ ਕਿਸੇ ਮਨੁੱਖ ਨੂੰ ਸਾਧ ਸੰਗਤ ਜੀ ਪਾਣੀ ਦੀ ਆਸ ਜਿਹੜੀ ਪਿਆਸ ਹੈ ਨਾ ਉਹ ਆਸ ਰੂਪ ਲੈ ਕਰਕੇ ਹੀ ਸਾਧ ਸੰਗਤ ਜੀ ਨੂੰ ਚੰਬੜਦੀ ਹੈ ਨਾ ਪਿਆਸ ਰੂਪ ਹੋ ਕਰਕੇ ਜਿਹੜੀ ਆਸਾ ਲੱਗੀ ਹੈ। ਕਿਸੇ ਨੂੰ ਆਸ ਹੈ ਪਾਣੀ ਦੀ ਕਿਸੇ ਨੂੰ ਭੋਜਨ ਦੀ ਕਿਸੇ ਨੂੰ ਪਦਾਰਥਾਂ ਦੀ ਕਿਸੇ ਨੂੰ ਧਨ ਦੌਲਤ ਦੀ। ਜਿਹੜਾ ਵੀ ਜੀਵ ਜਿੱਦਾਂ ਦੀ ਆਸ ਲੈ ਕਰਕੇ ਬੈਠਾ ਹੋਇਆ ਮਨ ਦੇ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦੀ ਆਸ ਲੱਗੀ ਹੋਈ ਹੈ ਤੇ ਸਾਧ ਸੰਗਤ ਜੀ ਉਹ ਆਸ ਉਹ ਇੱਛਾ ਰੂਪ ਹੋ ਕਰਕੇ ਪਿਆਸ ਰੂਪ ਹੋ ਕਰਕੇ ਚੰਬੜੀ ਹੋਈ ਹੈ। ਤੇ ਮਹਾਰਾਜ हे ਪਿਆਰੇ ਪਰਮੇਸ਼ਰ ਆਸਾ ਪਿਆਸੀ ਰਹਿਣ ਦਿਨੀਅਰ ਮਹਾਰਾਜ ਰਾਤ ਵੀ ਦਿਨੇ ਵੀ ਤੁਹਾਡੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਨਾ ਸਾਨੂੰ ਆਸ ਰੂਪ ਹੋ ਕਰਕੇ ਮਹਾਰਾਜ ਚੰਬੜੀ ਹੈ। ਰਹਿ ਨਾ ਸਕੀਐ ਇੱਕ ਤਿਲ ਮਾਤਰ ਸਮਾਂ ਵੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਸਾਡਾ ਰਹਿਣਾ ਨਹੀਂ ਬਣਦਾ। ਮਹਾਰਾਜ ਇੱਕ ਤਿਲ ਮਾਤਰ ਸਮਾਂ ਵੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਬਾਰ-ਬਾਰ ਮਹਾਰਾਜ ਸਾਡਾ ਮਨ ਤੜਫਦਾ ਰਹਿੰਦਾ ਹੈ। ਨਾਨਕ ਭਇਮ ਪੈ ਸੰਤ ਦਾਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਵ ਰੂਪ ਸਖੀ ਦੁਆਰਾ ਉਚਾਰਨ ਕਰ ਰਹੇ ਹੈ।
ਮਹਾਰਾਜ ਆਪ ਜੀ ਦੇ ਪਿਆਰੇ ਜਿਹੜੇ ਸਤਿਪੁਰਸ਼ ਹਨ, ਮਹਾਰਾਜ ਉਹਨਾਂ ਦੀ ਮੈਨੂੰ ਦਾਸੀ ਬਣਾ ਦੇਣਾ ਕਰੋ। ਮਹਾਰਾਜ ਉਹਨਾਂ ਦੀ ਗੋਲੀ ਸੇਵਾ ਕਰਨ ਵਾਲੀ ਦਾਸੀ ਬਣਾ ਦੇਣਾ ਕਰੋ। ਤਾਉ ਪ੍ਰਸਾਦ ਮੇਰਾ ਪਿਰ ਮਿਲੈ। ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਹੀ ਮੇਰਾ ਪਿਰ ਪਤੀ ਪ੍ਰਮਾਤਮਾ ਮੈਨੂੰ ਮਿਲ ਜਾਵੇਗਾ। ਹੇ ਗਰੀਬ ਨਵਾਜ, ਆਪਣੇ ਚਰਨਾਂ ਦੀ ਦਾਸੀ ਸਾਨੂੰ ਬਣਾ ਲੈਣਾ ਕਰੋ। ਮਹਾਰਾਜ ਤੁਹਾਡੀ ਕਿਰਪਾ ਕਰਕੇ ਹੀ ਸਾਨੂੰ ਮਾਲਕ ਮਿਲਣ ਵਾਲਾ ਹੈ। ਤੁਹਾਡੀ ਕਿਰਪਾ ਹੋਵੇਗੀ, ਸਾਡੇ ਤੇ ਤਰਸ ਕਰੋਗੇ, ਹਿਰਦੇ ਦੀ ਨਿਰਮਲਤਾ ਬਣਾ ਦੇਵੋ, ਤਾਂ ਹੀ ਮਹਾਰਾਜ ਤਉ ਪ੍ਰਸਾਦੀ ਮੇਰਾ ਪਿਰ ਮਿਲੈ। ਫਿਰ ਪਤੀ ਪਰਮੇਸ਼ਰ ਮਹਾਰਾਜ ਸਾਨੂੰ ਮਿਲ ਜਾਵੇਗਾ। ਸੇਜ ਏਕ ਪ੍ਰਿਉ ਸੰਗ। ਸਾਧ ਸੰਗਤ ਜੀ, ਸੇਜ ਇੱਕੋ ਹੀ ਹੈ, ਅਕਾਲ ਪੁਰਖ ਪਰਮਾਤਮਾ ਦੀ, ਆਤਮਾ ਦੀ ਅਤੇ ਪਰਮਾਤਮਾ ਦੀ। ਇਹ ਜੀਵ ਅਤੇ ਪਰਮਾਤਮਾ ਹਿਰਦੇ ਰੂਪੀ ਸੇਜਾ ਇੱਕੋ ਹੀ ਹੈ। ਪਰ ਕਾਰਨ ਕੀ ਹੈ? ਕਿਉਂ ਨਹੀਂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ? ਨੇੜੇ ਕਿੰਨਾ ਨਜ਼ਦੀਕ ਰਹਿੰਦਾ ਹੈ, ਕਿੰਨਾ ਨੇੜੇ ਪਰਮਾਤਮਾ ਦੇ ਵਸਦਾ ਹੈ। ਪਰ ਹਜ਼ੂਰ ਕਹਿੰਦੇ ਹਨ ਇਹਦੇ ਵਿੱਚ ਭਰਮ ਰੂਪੀ ਕੰਧ ਬਣੀ ਹੋਈ ਹੈ, ਜਿਸ ਕਰਕੇ ਪਰਮਾਤਮਾ ਦੇ ਨਾਲ ਮਿਲਿਆ ਨਹੀਂ ਜਾਂਦਾ, ਜਾਂ ਕਹਿ ਲਈਏ ਕਿ ਭਰਮ ਦਾ ਪਰਦਾ ਪਿਆ ਹੋਇਆ। ਪੜਦੇ ਉਹਲੇ ਪਈ ਹੋਈ ਚੀਜ਼ ਜਿਹੜੀ ਹੈ ਨਾ, ਉਹ ਵੀ ਸਾਧ ਸੰਗਤ ਜੀ ਪਰਦੇਸਾਂ ਦੀ ਤਰ੍ਹਾਂ ਹੀ ਭਾਸਦੀ ਹੈ, ਜੇ ਨਹੀਂ ਪ੍ਰਾਪਤ ਹੋ ਰਹੀ ਤਾਂ। ਜੇ ਕੰਧ ਦੇ ਉਹਲੇ ਹੈ ਨਾ, ਤੇ ਉਹ ਇਉਂ ਪ੍ਰਤੀਤ ਹੁੰਦਾ ਕਿ ਪਤਾ ਨਹੀਂ ਕਿੱਥੇ ਹੈ, ਤੇ ਜਿਵੇਂ ਪਰਦੇਸ ਦਾ ਕੋਈ ਪਤਾ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਭਰਮ ਦਾ ਪਰਦਾ ਪਿਆ ਹੋਇਆ ਹੈ, ਜਾਂ ਕਹਿ ਲਈਏ ਹਉਮੈ ਦੀ ਪੱਕੀ ਕੰਧ ਬਣੀ ਹੋਈ ਹੈ, ਜਿਹਦੇ ਤੇ ਉਹਲੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਸੇਜ ਏਕ ਪ੍ਰਿਉ ਸੰਗ। ਮਹਾਰਾਜ ਕਹਿੰਦੇ ਪ੍ਰਿਉ ਮਾਲਕ ਪਰਮੇਸ਼ਰ ਦਾ, ਆਤਮਾ ਤੇ ਪਰਮਾਤਮਾ ਦੇ ਹਿਰਦਾ ਰੂਪ ਸੇਜਾ ਇੱਕੋ ਹੀ ਹੈ। ਦਰਸ ਨਾ ਪਾਈਐ ਰਾਮ। ਪਰ ਮਾਲਕ ਪਰਮਾਤਮਾ ਤੁਹਾਡੇ ਦਰਸ਼ਨ ਨਹੀਂ ਸਾਨੂੰ ਪ੍ਰਾਪਤ ਹੋ ਰਹੇ। ਹੇ ਗਰੀਬ ਨਵਾਜ ਸਤਿਗੁਰੂ ਜੀ, ਉਸ ਮਾਲਕ ਦੇ ਪ੍ਰਿਯ ਪਤੀ ਪਰਮੇਸ਼ਰ ਦੇ ਸਾਨੂੰ ਫੇਰ ਵੀ ਦਰਸ਼ਨ ਨਹੀਂ ਹੋ ਰਹੇ। ਅਵਗਨ ਮੋਹਿ ਅਨੇਕ। ਇਹਦਾ ਕਾਰਨ ਕੀ ਹੈ? ਮਹਾਰਾਜ ਮੇਰੇ ਵਿੱਚ ਅਨੇਕਾਂ ਹੀ ਔਗਣ ਹਨ। ਮੇਰਾ ਪਤੀ ਪਰਮਾਤਮਾ ਉਹ ਗੁਣਵਾਨ ਹੈ, ਸਾਡਾ ਮਾਲਕ ਪਰਮੇਸ਼ਰ ਉਹ ਗੁਣਾਂ ਦਾ ਖਜ਼ਾਨਾ ਹੈ, ਤੇ ਮੈਂ ਔਗਣਾਂ ਦੇ ਨਾਲ ਭਰੀ ਪਈ ਹਾਂ। ਤੇ ਔਗਣ ਵੀ ਕਿੰਨੇ ਕ ਮਹਾਰਾਜ, ਜਿਵੇਂ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਹੈ, ਅਥਾਹ ਕਿੰਨਾ ਭਾਰਾ, ਕਿੰਨਾ ਮਹਾਰਾਜ ਵੱਡਾ, ਕਿੰਨਾ ਵਿਸ਼ਾਲ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਮਹਾਰਾਜ ਆਪ ਜੀ ਦਾ ਡੁੱਬਦੇ ਹੋਏ ਪੱਥਰਾਂ ਨੂੰ ਵੀ ਤਾਰ ਦੇਂਦੇ ਹੋ। ਤੁਹਾਡੀ ਕਿਰਪਾ ਹੋਵੇ ਤਾਂ ਹੀ ਮਹਾਰਾਜ ਸਾਡੇ ਪੱਥਰ ਵਰਗਾ ਜੀਵਨ ਸਾਡਾ ਉਧਾਰ ਹੋ ਸਕਦਾ ਹੈ, ਨਹੀਂ ਤਾਂ ਇਤਨੇ ਜ਼ਿਆਦਾ ਸਾਡੇ ਅੰਦਰ ਔਗਣ ਹਨ, ਮਹਾਰਾਜ ਕਦੇ ਵੀ ਅਸੀਂ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਕਾਰਨ ਇਹੋ ਹੀ ਹੈ, ਅਵਗਨ ਮੋਹਿ ਅਨੇਕ। ਮਹਾਰਾਜ ਮੇਰੇ ਅੰਦਰ ਅਨੇਕਾਂ ਹੀ ਔਗਣ ਹਨ, ਇਸ ਕਰਕੇ ਕਿਵੇਂ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ? ਕਤ ਮਹਿਲ ਬੁਲਾਈਐ ਰਾਮ। ਤੇ ਪਰਮਾਤਮਾ ਆਪਣੇ ਸਰੂਪ ਰੂਪੀ ਮਹਿਲ ਵਿੱਚ ਮੈਨੂੰ ਕਿਵੇਂ ਬੁਲਾ ਸਕਦਾ ਹੈ? ਕਤ ਕਿਵੇਂ ਬੁਲਾਵੇ? ਮੇਰੇ ਅੰਦਰ ਤਾਂ ਔਗਣ ਹੀ ਔਗਣ ਹਨ, ਮੈਂ ਤਾਂ ਔਗਣਾਂ ਦੇ ਨਾਲ ਭਰੀ ਹੋਈ ਆ। ਮੇਰਾ ਮਾਲਕ ਪਰਮਾਤਮਾ ਕਿਵੇਂ ਮੈਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਸਕਦਾ ਹੈ? ਸਾਧ ਸੰਗਤ ਜੀ, ਜਿਵੇਂ ਇੱਕ ਪਟ ਰਾਣੀ ਹੈ, ਤੇ ਸਾਧ ਸੰਗਤ ਜੀ ਉਹਦਾ ਪਤੀ ਜਿਹੜਾ ਰਾਜਾ ਹੈ, ਬਾਦਸ਼ਾਹ ਕਹਿ ਲਓ, ਰਾਜਾ ਕਹਿ ਲਓ, ਸਮਝਣ ਦੇ ਵਾਸਤੇ ਇੱਕ ਉਦਾਹਰਣ ਦੇਵਾਂ। ਸਾਧ ਸੰਗਤ ਜੀ, ਇੱਕ ਪਟ ਰਾਣੀ ਹੈ, ਜੇ ਉਹ ਜਿਤਨੇ ਕੋਈ ਸਿਪਾਹੀ ਹਨ ਜਾਂ ਕੋਈ ਨੌਕਰ ਚਾਕਰ ਹਨ, ਉਹਨਾਂ ਦੇ ਨਾਲ ਹੀ ਸਾਧ ਸੰਗਤ ਜੀ ਪਰਚਾ ਗੱਲਾਂ ਵਿੱਚ ਪਰਚ ਕਰਕੇ ਰਹੇ, ਤੇ ਸੇਜਾ ਤੇ ਆ ਕਰਕੇ ਜੇ ਪਤੀ ਜਿਹੜਾ ਰਾਜਾ ਹੈ ਉਹ ਆ ਕਰਕੇ ਬੈਠ ਜਾਵੇ, ਤੇ ਸਾਧ ਸੰਗਤ ਜੀ ਆਪਣੀ ਸੇਵਾ ਦੇ ਵਾਸਤੇ ਨਹੀਂ ਲਗਾਉਣਾ ਕਰਦਾ ਕਿ ਸੇਵਾ ਦੇ ਯੋਗ ਨਹੀਂ ਹੈ, ਕਦੇ ਵੀ ਉਹਨੂੰ ਬੁਲਾਉਂਦਾ ਨਹੀਂ ਆਪਣੀ ਪਟਰਾਣੀ ਨੂੰ, ਕਿ ਇਹ ਤਾਂ ਹੋਰ ਹੀ ਗੱਲਾਂ ਦੇ ਵਿੱਚ ਹਰ ਸਮੇਂ ਪਰਚੀ ਰਹਿੰਦੀ ਹੈ, ਕਦੇ ਵੀ ਆਪਣੀ ਸੇਵਾ ਦੇ ਵਿੱਚ ਉਸ ਨੂੰ ਬੁਲਾਉਂਦਾ ਨਹੀਂ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਹੜੀ ਬੁੱਧ ਹੈ ਨਾ, ਸਾਡੀ ਬੁੱਧੀ ਹੈ ਪਟਰਾਣੀ ਦੀ ਤਰ੍ਹਾਂ ਹੈ। ਪਰਮਾਤਮਾ ਦਾ ਹਿਰਦੇ ਰੂਪ ਸੇਜਾ ਤੇ ਹੈ, ਪਰ ਇੰਦਰੀਆ ਰੂਪ ਇਹਨਾਂ ਸਿਪਾਹੀਆਂ, ਅਹਿਲਕਾਰਾਂ, ਨੌਕਰਾਂ, ਚਾਕਰਾਂ ਦੇ ਇਹਨਾਂ ਦੇ ਰਸਾਂ ਵਿੱਚ ਹੀ ਹਰ ਸਮੇਂ ਪਰਚੀ ਰਹਿੰਦੀ ਹੈ। ਤਾਂ ਹੀ ਪਰਮਾਤਮਾ ਨੇ ਇਸ ਨੂੰ ਵਿਛੋੜਿਆ ਹੋਇਆ,
ਤਾਂ ਹੀ ਸਾਧ ਸੰਗਤ ਜੀ ਇਹਦੇ ਤੇ ਪਰਦਾ ਪਾ ਕਰਕੇ ਰੱਖਦਾ ਹੈ, ਮਤ ਤੇ ਭਰਮ ਦਾ ਪਰਦਾ ਹੀ ਪਾ ਕੇ ਰੱਖਦਾ ਹੈ, ਤਾਂ ਹੀ ਸਾਖਸ਼ਾਤ ਰੂਪ ਹੋ ਕਰਕੇ ਦੀਦਾਰ ਨਹੀਂ ਦਿੰਦਾ। ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਅਵਗਨ ਮੋਹਿ ਅਨੇਕ ਕਤ ਮਹਿਲ ਬੁਲਾਈਐ ਰਾਮ। ਅਨੇਕਾਂ ਹੀ ਮਹਾਰਾਜ ਸਾਡੇ ਅੰਦਰ ਅਵਗੁਣ ਹੈ, ਫਿਰ ਮਾਲਕ ਪਤੀ ਸਾਨੂੰ ਕਿਵੇਂ ਆਪਣੇ ਕੋਲ ਬੁਲਾ ਸਕਦਾ ਹੈ। ਸਭ ਅਵਗਨ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਰੀ, ਕਿਉਂ ਕਰ ਕੰਤ ਮਿਲਾਵਾ ਹੋਈ। ਮਹਾਰਾਜ ਮੇਰੇ ਮਾਲਕ ਦੇ ਨਾਲ ਕਿਵੇਂ ਮੇਰਾ ਮਿਲਾਪ ਹੋਵੇ, ਮੈਂ ਤੇ ਔਗਣਾ ਦੇ ਨਾਲ ਭਰੀ ਪਈ ਹਾਂ, ਕਿਉਂਕਿ ਨਾ ਕੁਲ ਰੂਪ ਨਾ ਬੰਕੇ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਨਾ ਮੇਰੇ ਕੋਲ ਚੰਗਾ ਸੁੰਦਰ ਸਰੂਪ ਹੈ, ਹਿਰਦਾ ਵੀ ਮੇਰਾ ਨਿਰਮਲ ਨਹੀਂ, ਪਾਪ ਕਰਮਾਂ ਦੀ ਔਗਣਾ ਦੀ ਮੈਲ ਦੇ ਨਾਲ ਹੈ, ਮਲੀਨ ਕੁਚੈਲਾ ਹੋਇਆ ਪਿਆ ਹੈ। ਨਾ ਵਿਚਾਰ ਗਿਆਨ ਰੂਪੀ ਨੇਤਰ ਮੇਰੇ ਕੋਲ ਹਨ, ਨਾ ਵਿਚਾਰ ਰੂਪੀ ਨਿਗਾਹ ਮੇਰੇ ਨੇਤਰਾਂ ਦੇ ਵਿੱਚ ਹੈ, ਨਾ ਕੁਲ ਢੰਗ ਨਾ ਮੀਠੇ ਬਹਿਣਾ, ਨਾ ਮੇਰੀ ਚੰਗੀ ਕੁਲ ਹੈ, ਨਾ ਮਹਾਰਾਜ ਮੇਰੇ ਜ਼ਿੰਦਗੀ ਨੂੰ ਸੋਹਣੇ ਚੰਗੇ ਢੰਗ ਤਰੀਕੇ ਨਾਲ ਜੀਵਨ ਨਿਰਵਾਹ ਕਰਨੇ ਦਾ ਮੇਰੇ ਕੋਲ ਕੋਈ ਜੁਗਤੀ ਹੈ, ਨਾ ਹੀ ਮਹਾਰਾਜ ਮੇਰੇ ਕੋਲ ਮਿੱਠੜੇ ਬੋਲ ਹਨ। ਇਸ ਪ੍ਰਕਾਰ ਸਾਰੇ ਔਗਣ ਹੀ ਔਗਣ ਮੇਰੇ ਅੰਦਰ ਭਰੇ ਪਏ ਹੈ। ਤੇ ਮਹਾਰਾਜ ਕਹਿੰਦੇ ਕਤ ਮਹਿਲ ਬੁਲਾਈਐ ਰਾਮ। ਫਿਰ ਮਾਲਕ ਪਰਮੇਸ਼ਰ ਕਿਵੇਂ ਬੁਲਾਉਣ ਵਾਲਾ ਹੈ? ਜੀਵ ਰੂਪ ਸਖੀ ਦੁਆਰਾ ਮਹਾਰਾਜ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਹਨ। ਨਿਰਗੁਣ ਨਿਮਾਣੀ ਅਨਾਥ ਬਿਨਵੈ। ਮਹਾਰਾਜ ਮੈਂ ਨਿਰਗੁਣ ਸ਼ੁਭ ਗੁਣਾ ਤੋਂ ਹੀਣੀ ਹਾਂ, ਅਨਾਥ ਮਹਾਰਾਜ ਯਤੀਮ ਹਾਂ, ਔਰ ਇਸੇ ਪ੍ਰਕਾਰ ਨਿਮਾਣੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ। ਮਿਲਹੁ ਪ੍ਰਭ ਕਿਰਪਾ ਨਿਦੇ। ਇਹ ਕਿਰਪਾ ਦੇ ਖਜ਼ਾਨੇ ਪ੍ਰਭੂ ਪਰਮਾਤਮਾ ਆਪ ਕਿਰਪਾ ਕਰਕੇ ਮੈਨੂੰ ਮਿਲੋ, ਤਾਂ ਹੀ ਮਹਾਰਾਜ ਮੈਂ ਮਿਲ ਸਕਦੀ ਹਾਂ। ਨਹੀਂ ਤਾਂ ਮਹਾਰਾਜ ਮੇਰੇ ਕੋਲ ਸੰਤੋਖ ਰੂਪੀ ਪਿਤਾ ਨਹੀਂ ਹੈ, ਖਿਮਾ ਰੂਪੀ ਮਾਂ ਨਹੀਂ ਹੈ, ਇਸ ਕਰਕੇ ਮਹਾਰਾਜ ਮੈਂ ਯਤੀਮ ਹਾਂ। ਇਸੇ ਪ੍ਰਕਾਰ ਮਹਾਰਾਜ ਨਿਮਾਣੀ ਆ, ਸੰਸਾਰ ਦੇ ਅੰਦਰ ਇਤਨੀ ਜ਼ਿਆਦਾ ਨਿਮਾਨੜੀ ਹਾਂ, ਇਤਨੀ ਗਰੀਬਣੀ ਹਾਂ, ਮੇਰੇ ਕੋਲ ਨਾਮ ਰੂਪੀ ਧਨ ਵੀ ਨਹੀਂ ਹੈ, ਸਤ ਸੰਤੋਖ ਆਦਿਕ ਸ਼ੁਭ ਗੁਣਾ ਰੂਪੀ ਖਜ਼ਾਨਾ ਵੀ ਮੇਰੇ ਪਾਸ ਨਹੀਂ ਹੈ। ਤੋ ਇਸੇ ਪ੍ਰਕਾਰ ਨਿਰਗੁਣ ਨਿਮਾਣੀ ਅਨਾਥ ਬਿਨਵੈ। ਮਹਾਰਾਜ ਮੈਂ ਬੇਨਤੀ ਜ਼ਰੂਰ ਆਪ ਜੀ ਦੇ ਚਰਨਾਂ ਵਿੱਚ ਕਰਦੀ ਪਈ ਹਾਂ, ਮਿਲੋ ਪ੍ਰਭੂ ਕਿਰਪਾ ਨਿਦੇ। ਮਹਾਰਾਜ ਆਪ ਕਿਰਪਾ ਕਰਕੇ ਮਿਲੋ, ਤਾਂ ਹੀ ਮਹਾਰਾਜ ਮੇਰਾ ਮਿਲਾਪ ਹੋ ਸਕਦਾ ਹੈ। ਭ੍ਰਮ ਭੀਤ ਖੋਈਐ ਸਹਿਜ ਸੋਈਐ। ਹੇ ਪ੍ਰਮਾਤਮਾ ਜੀ ਆਪ ਜੀ ਕਿਰਪਾ ਕਰ ਦੇਵੋ, ਭ੍ਰਮ ਭੀਤ ਖੋਈਐ। ਭਰਮ ਦੀ ਜਿਹੜੀ ਬਣੀ ਹੋ ਪੱਕੀ ਕੰਧ ਹੈ ਨਾ, ਇਸ ਨੂੰ ਮਹਾਰਾਜ ਖੋ ਦੇਵੋ, ਅਭਾਵ ਕਰ ਦੇਵੋ। ਸਹਿਜ ਸੋਈਐ, ਤਾਂ ਹੀ ਮਹਾਰਾਜ ਸ਼ਾਂਤੀ ਰੂਪ ਨੀਂਦਰਾ ਵਿੱਚ ਮੈਂ ਸੌ ਸਕਾਂਗੀ, ਆਰਾਮ ਕਰ ਸਕਾਂਗੀ। ਸਹਿਜ ਹਿਰਦੇ ਦੀ ਅਡੋਲਤਾ ਮਹਾਰਾਜ ਮੇਰੇ ਬਣ ਜਾਵੇਗੀ। ਸਹਿਜ ਨਿਰਵਿਕਲਪ ਸਮਾਧੀ ਵਿੱਚ ਮਹਾਰਾਜ ਲੀਨ ਰੂਪ ਮਹਾਰਾਜ ਅਵਸਥਾ ਵਿੱਚ ਮੈਂ ਸੌ ਸਕਾਂਗੀ। ਪ੍ਰਭ ਪਲਕ ਪੇਖਤ ਨਵ ਨਿਦੇ। ਮਹਾਰਾਜ ਜੇ ਕਿਤੇ ਪਲਕ ਮਾਤਰੇ ਆਪ ਕਿਰਪਾ ਕਰਕੇ ਝਲਕ ਪਾ ਦੇਵੋ ਉਹਨਾਂ ਦਰਸ਼ਨਾਂ ਦੀ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਤੱਕ ਦੇਵੋ। ਹੇ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ, ਤਾਂ ਹੀ ਮਹਾਰਾਜ ਸੁਖ ਦੀ ਚੈਨ ਦੀ ਨੀਂਦਰ ਸਾਨੂੰ ਆ ਸਕਦੀ ਹੈ, ਤਾਂ ਹੀ ਸ਼ਾਂਤੀ ਰੂਪ ਨੀਂਦ ਮਹਾਰਾਜ ਸਾਨੂੰ ਪ੍ਰਾਪਤ ਹੋ ਸਕਦੀ ਹੈ। ਗ੍ਰਹਿ ਲਾਲ ਆਵੈ ਮਹਿਲ ਪਾਵੈ। ਜੇ ਲਾਲ ਪਿਆਰਾ ਪ੍ਰਮਾਤਮਾ ਹਿਰਦੇ ਰੂਪ ਘਰ ਦੇ ਵਿੱਚ ਆ ਜਾਵੇ, ਤਾਂ ਹੀ ਮਹਾਰਾਜ ਕਹਿੰਦੇ ਹੈ ਪਰਮੇਸ਼ਰ ਤੁਹਾਡੇ ਸਰੂਪ ਰੂਪੀ ਮਹਿਲ ਨੂੰ ਪਾ ਸਕਦੀ ਹਾਂ। ਮਿਲ ਸੰਗ ਮੰਗਲ ਗਾਈਐ। ਇਹ ਹਜ਼ੂਰ ਕਹਿੰਦੇ ਹਨ ਜੋ ਮਹਾਤਮਾ ਰੂਪ ਸਖੀਆਂ ਨੇ ਜਾਂ ਹੋਰ ਵੀ ਜਗਿਆਸਾ ਰੂਪ ਸਖੀਆਂ ਨੇ, ਭਾਵ ਸਤ ਸੰਗਤ ਵਿੱਚ ਮਿਲ ਕਰਕੇ ਉਸ ਪਿਆਰੇ ਮਾਲਕ ਪਰਮੇਸ਼ਰ ਦੇ ਖੁਸ਼ੀਆਂ ਦੇ ਗੀਤ ਗਾਉਣਾ ਕਰਾਂ। ਮਹਾਰਾਜ ਮੈਂ ਇੰਦਰੀਆ ਰੂਪ ਸਖੀਆਂ ਦੇ ਨਾਲ ਮਿਲ ਕਰਕੇ ਤੁਹਾਡਾ ਜਸ ਗਾਵਾਂਗੀ। ਜੇ ਕਿਤੇ ਆਪ ਕਿਰਪਾ ਕਰਕੇ ਮੇਰੇ ਹਿਰਦੇ ਰੂਪ ਘਰ ਦੇ ਵਿੱਚ ਮਹਾਰਾਜ ਸਾਖਸ਼ਾਤ ਰੂਪ ਹੋ ਕਰਕੇ ਮੈਨੂੰ ਦੀਦਾਰ ਦੇਵੋ। ਨਾਨਕ ਭਇ ਸੰਤ ਚਾ ਸਰਣੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਵ ਰੂਪ ਸਖੀ ਦੁਆਰਾ ਬੇਨਤੀ ਕਰ ਰਹੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਕਿਰਪਾ ਕਰੋ ਆਪ ਦੇ ਪਿਆਰੇ ਸਤਿਪੁਰਸ਼ਾਂ ਦੀ ਸ਼ਰਨ ਮਹਾਰਾਜ ਸਾਨੂੰ ਬਖਸ਼ੋ। ਮੋਹੇ ਦਰਸ ਦਿਖਾਈਐ। ਜਿਨ੍ਹਾਂ ਦੀ ਸੰਗਤ ਕਰਕੇ ਮਹਾਰਾਜ ਤੁਹਾਡੇ ਦਰਸ਼ਨ ਸਾਨੂੰ ਪ੍ਰਾਪਤ ਹੋ ਜਾਣ। ਜੋ ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਤੁਹਾਡੇ ਦਰਸ਼ਨ ਸਾਨੂੰ ਦਿਖਾ ਦੇਣ।
ਤੁਹਾਡੇ ਦਰਸ਼ਨਾਂ ਦੀ ਮਹਾਰਾਜ ਜੀਵਨ ਦੇ ਵਿੱਚ ਸਾਨੂੰ ਪ੍ਰਾਪਤੀ ਹੋ ਜਾਵੇ। ਸੰਤਨ ਕੈ ਪ੍ਰਸਾਦ। ਜਦੋਂ ਸਾਧ ਸੰਗਤ ਜੀ ਜੀਵਨ ਵਿੱਚ ਪ੍ਰਾਪਤੀ ਹੋ ਗਈ ਤੇ ਫਿਰ ਹੁਣ ਮਹਾਰਾਜ ਜਗਿਆਸੂ ਮੁਖ ਦੁਆਰਾ ਉਚਾਰਨ ਕਰ ਰਹੇ ਨੇ, ਸੰਤਨ ਕੈ ਪ੍ਰਸਾਦ। ਉਹਨਾਂ ਸਤਿਪੁਰਸ਼ਾਂ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦੀ ਕਿਰਪਾ ਦੁਆਰਾ ਹਰ ਹਰ ਪਾਇਆ ਰਾਮ। ਹਰੀ ਅਕਾਲ ਪੁਰਖ ਵਾਹਿਗੁਰੂ ਰਮੇ ਹੋਏ ਪਰਮਾਤਮਾ ਨੂੰ ਪਾ ਲਿਆ ਹੈ। ਜਿਸ ਪਰਮੇਸ਼ਰ ਨੂੰ, ਜਿਸ ਮਾਲਕ ਪਤੀ ਨੂੰ ਪਾਉਣ ਦੇ ਲਈ ਬਾਰ-ਬਾਰ ਤੜਫ ਰਹੀ ਸਾ, ਜਿਸ ਮਾਲਕ ਦੀ ਪ੍ਰਾਪਤੀ ਕਰਨ ਵਾਸਤੇ ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਦੇ ਅੰਦਰ ਧਾਰਨ ਕੀਤੇ ਸਨ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਉਸ ਪਿਆਰੇ ਪਰਮੇਸ਼ਰ ਨੂੰ ਪਾ ਲਿਆ ਹੈ। ਇਛ ਪੁੰਨੀ ਮਨ ਸ਼ਾਂਤ। ਮਨ ਵੀ ਸ਼ਾਂਤ ਹੋ ਗਿਆ ਹੈ। ਇੱਛਾ ਜਿਹੜੀ ਪੁੰਨੀ ਪੁੱਜ ਗਈ ਹੈ, ਮਨ ਦੀ ਇੱਛਾ ਸੀ ਲੰਬੇਰੇ ਸਮੇਂ ਤੋਂ ਕਿ ਕਦੋਂ ਉਹ ਭਾਗਾਂ ਵਾਲਾ ਦਿਨ ਆਵੇਗਾ। ਐਸਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਸਾਨੂੰ ਪ੍ਰਾਪਤ ਹੋਵੇਗਾ, ਜੋ ਸਰਬ ਵਿਆਪਕ ਹੈ। ਕਦੋਂ ਉਸ ਭਾਗਾ ਸਮਾਂ ਆਵੇਗਾ ਜਦੋਂ ਹਿਰਦੇ ਘਰ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ ਸਾਨੂੰ ਮਿਲਦਾ ਨਹੀਂ ਸੀ ਪਿਆ, ਸਾਨੂੰ ਮਿਲ ਪਵੇਗਾ। ਕਦੋਂ ਸੁਭਾਗਾ ਦਿਨ ਆਵੇਗਾ। ਹਿਰਦੇ ਘਰ ਦੇ ਅੰਦਰ ਹੀ ਹੈ, ਪਰ ਫਿਰ ਵੀ ਆਤਮਾ ਪ੍ਰਮਾਤਮਾ ਦੇ ਨਾਲ ਮਿਲਦੀ ਨਹੀਂ ਪਈ। ਤੇ ਮਹਾਰਾਜ ਕਹਿੰਦੇ ਇੱਛ ਪੁੰਨੇ, ਉਹ ਇੱਛਾ ਪੁੱਜ ਗਈ ਹੈ, ਮਨ ਦੀ ਇੱਛਾ ਪੂਰੀ ਹੋ ਗਈ ਤੇ ਮਨ ਜਿਹੜਾ ਹੈ ਸ਼ਾਂਤ ਹੋ ਜਾਣਾ ਕੀਤਾ। ਕਦੇ ਵੀ ਵਿਕਾਰਾਂ ਦੀ ਅੱਗ ਦੇ ਵਿੱਚ ਤਪਦਾ ਨਹੀਂ ਹੈ। ਤਾਪਤ ਬੁਝਾਇਆ ਰਾਮ। ਪਰਮਾਤਮਾ ਨੇ ਵਿਛੋੜੇ ਦੀ ਜਿਹੜੀ ਦੁੱਖ ਸੀ ਨਾ, ਵਿਛੋੜੇ ਦੀ ਦੁੱਖ ਜਿਹੜੀ ਅੱਗ ਦੀ ਤਰ੍ਹਾਂ ਬਾਰ-ਬਾਰ ਹਿਰਦੇ ਨੂੰ ਸਾੜਦੀ ਪਈ ਸੀ, ਹਿਰਦਾ ਤਪਦਾ ਰਹਿੰਦਾ ਸੀਗਾ। ਮਹਾਰਾਜ ਕਹਿੰਦੇ ਤਪਤ ਬੁਝਾਇਆ ਰਾਮ। ਵਾਹਿਗੁਰੂ ਨੇ ਦੀਦਾਰ ਬਖਸ਼ਿਸ਼ ਕਰਕੇ ਤਪਤ ਜਿਹੜੀ ਸੀ ਹਿਰਦੇ ਦੀ ਤਪਸ਼ਨਾ ਸੀ ਮਿਟਾ ਦਿੱਤੀ ਹੈ। ਐਸਾ ਪ੍ਰਮਾਤਮਾ ਨੇ ਦਰਸ਼ਨਾ ਰੂਪੀ ਜਲ ਬਖਸ਼ਿਆ ਹੈ। ਸਫਲਾ ਸੁ ਦਿਨਸ ਰਹਿਣੇ ਸੁਹਾਵੀ। ਹਜੂਰ ਕਹਿੰਦੇ ਉਹ ਦਿਨ ਸਫਲਾ ਹੈ, ਰਹਿਣ ਰਾਤਰੀ ਵੀ ਮਹਾਰਾਜ ਕਹਿੰਦੇ ਸੋਭਾ ਵਾਲੀ ਹੈ। ਆਨੰਦ ਮੰਗਲ ਰਸ ਕਨਾ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ, ਪ੍ਰਮਾਤਮਾ ਜੀ ਦੇ ਆਨੰਦ ਸਰੂਪ ਜੀ ਦੇ ਮੰਗਲ ਗਾਏ ਤੇ ਘਣਾ ਰਸ ਪ੍ਰਾਪਤ ਹੋਇਆ ਹੈ। ਸਾਧ ਸੰਗਤ ਜੀ ਸੋਭਾ ਵਾਲਾ ਦਿਨ ਹੈ, ਉਸ ਭਾਗੜੀ ਰਾਤਰੀ ਵੀ ਹੈ, ਭਾਵੇਂ ਰਾਤ ਭਾਵੇਂ ਦਿਨ ਦੇ ਸਮੇਂ ਜਦੋਂ ਵੀ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋਵੇ। ਜਦੋਂ ਪਿਆਰ ਦੇ ਵਿੱਚ ਭਿੱਜ ਕਰਕੇ ਹੋਰ ਵਿਚਿਤ ਚਾਹਤ ਕਰੀ ਜਾਵੇ ਕਿ ਹੋਰ ਜਪਣ ਨੂੰ ਚਿੱਤ ਕਰਦਾ, ਪਰਮੇਸ਼ਰ ਦਾ ਨਾਮ ਜਪਣ ਨੂੰ ਹੋਰ ਚਿੱਤ ਕਰਦਾ ਹੈ, ਬੜਾ ਆਨੰਦ ਪ੍ਰਾਪਤ ਹੋ ਰਿਹਾ ਹੋਵੇ। ਜਿਵੇਂ ਰਸਦਾਇਕ ਪਦਾਰਥ ਨੂੰ ਛੱਡਣ ਨੂੰ ਚਿੱਤ ਨਹੀਂ ਨਾ ਕਰਦਾ ਕਿ ਬੜਾ ਰਸ ਆ ਰਿਹਾ, ਬੜਾ ਸਵਾਦ ਆਉਂਦਾ ਪਿਆ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ ਹੈ, ਛੱਡਣ ਨੂੰ ਚਿੱਤ ਹੀ ਨਹੀਂ ਕਰਦਾ। ਹਰ ਸਮੇਂ ਗੁਰਮੁਖ ਪਿਆਰਾ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਬਾਰ-ਬਾਰ ਜਪੀ ਜਾਂਦਾ, ਜਪੀ ਜਾਂਦਾ, ਛੱਡਣ ਨੂੰ ਚਿੱਤ ਹੀ ਨਹੀਂ ਕਰਦਾ। ਐਸਾ ਰਸਦਾਇਕ ਮਹਾਰਾਜ ਕਹਿੰਦੇ ਘਣਾ ਰਸ ਜਦੋਂ ਪ੍ਰਾਪਤ ਹੋਇਆ, ਉਹ ਰਾਤਰੀ ਵੀ ਮਹਾਰਾਜ ਕਹਿੰਦੇ ਭਾਗਾਂ ਵਾਲੀ ਹੈ, ਉਹ ਦਿਨਸ ਵੀ ਮਹਾਰਾਜ ਕਹਿੰਦੇ ਬੜਾ ਸੋਭਾ ਵਾਲਾ ਹੈ। ਪ੍ਰਗਟੇ ਗੋਪਾਲ ਗੋਬਿੰਦ ਲਾਲਨ। ਅਕਾਲ ਪੁਰਖ ਪਰਮਾਤਮਾ ਪ੍ਰਿਥਵੀ ਦਾ ਪਾਲਕ, ਇੰਦਰੀਆਂ ਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਹੈ, ਹਜ਼ੂਰ ਕਹਿੰਦੇ ਜਦੋਂ ਪ੍ਰਗਟ ਹੋ ਜਾਣਾ ਕੀਤਾ ਹੈ। ਕਾਵਨ ਰਸਨਾ ਗੁਣ ਪਨਾ। ਤੇ ਉਸ ਪਿਆਰੇ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਉਚਾਰਨ ਕਰੀਏ। ਹਜ਼ੂਰ ਕਹਿੰਦੇ ਕਿੰਨੇ ਕੁ ਗੁਣ ਉਚਾਰਨ ਕਰੀਏ ਉਸ ਪਿਆਰੇ ਪਰਮਾਤਮਾ ਦੇ, ਕਿਉਂਕਿ ਹੈ ਹੀ ਬੇਅੰਤਾ ਸਰੂਪ ਹੈ, ਬੇਅੰਤ ਪਰਮਾਤਮਾ ਦੇ ਗੁਣ ਹਨ। ਮਹਾਰਾਜ ਸਾਡੀ ਰਸਨਾ ਇੱਕ ਹੈ, ਤੁਹਾਡੇ ਮਹਾਰਾਜ ਬੇਅੰਤ ਗੁਣ ਹਨ। ਕਿੰਨੇ ਕੁ ਗੁਣ ਆਪ ਜੀ ਦੇ ਆਖ ਸਕਦੇ ਹਾਂ। ਪਰਮੇਸ਼ਰ ਸਾਡੇ ਵਿੱਚ ਸਮਰੱਥਾ ਨਹੀਂ ਹੈ ਸਮਗਰ ਰੂਪ ਗੁਣਾਂ ਨੂੰ ਗਾਉਣ ਦੀ। ਭਮ ਲੋਭ ਮੋਹ ਵਿਕਾਰ ਥਾਕੇ। ਸਾਧ ਸੰਗਤ ਜੀ ਉਹਨਾਂ ਮਹਾਤਮਾ ਰੂਪ ਸਖੀਆਂ ਦਾ, ਜਿਨ੍ਹਾਂ ਦੀ ਸੰਗਤ ਕੀਤੀ ਹੈ ਨਾ, ਜੀਵ ਰੂਪ ਸਖੀ ਨੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪਿਆ, ਜਿਸ ਕਰਕੇ ਭਰਮ ਲੋਭ ਮੋਹ ਵਿਕਾਰ ਜਿਤਨੇ ਵੀ ਵਿਕਾਰ ਸਾਰੇ ਥੱਕ ਗਏ ਹੈ, ਜਿਹੜੇ ਕਦੇ ਵੀ ਥੱਕਦੇ ਨਹੀਂ ਹੈ। ਜ਼ਿੰਦਗੀ ਭਰ ਸਦਾ ਹੀ ਜੀਵ ਨੂੰ ਆਪਣੀ ਲਪੇਟ ਵਿੱਚ ਲੈ ਕੇ ਆਪਣੇ ਗੁਲਾਮ ਬਣਾ ਕਰਕੇ ਰੱਖਦੇ ਹਨ। ਹਰ ਸਮੇਂ ਜਿਹੜੇ ਲੜਦੇ ਰਹਿੰਦੇ, ਝਗੜਦੇ ਰਹਿੰਦੇ ਆ। ਹਜ਼ੂਰ ਕਹਿੰਦੇ ਹਨ ਪਰਮੇਸ਼ਰ ਦੇ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਪ੍ਰਤਾਪ ਕਰਕੇ ਇਹਨਾਂ ਦਾ ਪ੍ਰਬਲ ਵਿਕਾਰਾਂ ਦਾ ਬਲ ਜਿਹੜਾ ਹੈ ਘਟ ਗਿਆ ਹੈ, ਥੱਕ ਗਿਆ, ਹੁਣ ਇਹਨਾਂ ਨੇ ਛੱਡ ਦਿੱਤਾ।
ਤੇ ਜਿਵੇਂ ਜਦੋਂ ਕੋਈ ਮਨੁੱਖ ਥੱਕ ਜਾਂਦਾ ਨਾ, ਫਿਰ ਉਹਨੂੰ ਛੱਡਣਾ ਹੀ ਪੈਂਦਾ। ਬੜਾ ਵੀ ਭਾਵੇਂ ਹੱਠ ਕਰਕੇ ਲੱਗਾ ਹੋਵੇ ਕਿਸੇ ਨਾਲ ਲੜਨ ਦੇ ਵਾਸਤੇ, ਕਿਸੇ ਨੂੰ ਪਕੜਨ ਦੇ ਵਾਸਤੇ, ਤੇ ਕਿੰਨਾ ਕੁ ਸਮਾਂ ਪਕੜ ਕੇ ਰੱਖੇਗਾ। ਜੇ ਬੜਾ ਵੀ ਹੱਠੀਆ ਹੋਵੇਗਾ, ਜਦੋਂ ਥੱਕ ਗਿਆ ਤੇ ਫਿਰ ਛੱਡਣਾ ਹੀ ਪੈਂਦਾ। ਤੇ ਮਹਾਰਾਜ ਜੀ ਨੇ ਜਿਵੇਂ ਗੁਰਬਾਣੀ ਵਿੱਚ ਵਚਨ ਕੀਤਾ ਨਾ, ਮੁਹਕਮ ਫੌਜ ਹਠੱਡੀ ਰੇ, ਬੜੀ ਹੱਠ ਵਾਲੀ ਫੌਜ ਹੈ ਇਹਨਾਂ ਵਿਕਾਰਾਂ ਦੀ। ਜੀਵ ਦਾ ਖਹਿੜਾ ਨਹੀਂ ਛੱਡਦੇ। ਇਹ ਜੀਵ ਭਾਵੇਂ ਆਲਸੀ ਬਣ ਜਾਂਦਾ ਕਿ ਛੱਡੋ ਖਹਿੜਾ, ਕੀ ਕਰਨਾ ਨਾਮ ਜਪ ਕੇ, ਗੁਰਬਾਣੀ ਪੜ੍ਹ ਕੇ, ਬੜਾ ਔਖਾ ਹੈ। ਕੀ ਲੈਣਾ ਉਸ ਰੱਬ ਤੋਂ ਜਿਹਦੇ ਤੱਕ ਮਿਲਣਾ, ਪਹੁੰਚ ਕਰਨੀ ਬੜੀ ਔਖੀ ਹੈ। ਆਲਸੀ ਬਣ ਜਾਂਦਾ, ਆਪਣਾ ਹੱਠ ਛੱਡ ਦਿੰਦਾ। ਪਰ ਮਹਾਰਾਜ ਕਹਿੰਦੇ ਪ੍ਰਬਲ ਵਿਕਾਰ ਆਪਣਾ ਹੱਠ ਨਹੀਂ ਛੱਡਦੇ। ਪਰ ਸਤਿਗੁਰੂ ਜੀ ਦੀ ਜੇਕਰ ਕਿਰਪਾ ਹੋ ਜਾਵੇ, ਹਜੂਰ ਬਖਸ਼ਿਸ਼ ਕਰ ਦੇਣ, ਤਾਂ ਮਹਾਰਾਜ ਕਹਿੰਦੇ ਭ੍ਰਮ ਲੋਭ ਮੋਹ ਵਿਕਾਰ ਥੱਕੇ ਵੀ ਥੱਕ ਜਾਂਦੇ ਆ। ਹੋਵੇ ਤਾਂ ਥੱਕਦੇ ਨਹੀਂ ਹੈ, ਅਣਥੱਕ ਹਨ। ਪਰ ਜੇ ਗੁਰੂ ਕਿਰਪਾ ਹੋ ਜਾਵੇ ਤਾਂ ਫਿਰ ਥੱਕਦੇ ਆ। ਗੁਰਮੁਖਾਂ ਦੇ ਬਲ ਅੱਗੇ ਹਾਰ ਜਾਂਦੇ ਹਨ। ਐਸਾ ਮਹਾਰਾਜ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦਾ ਬਲ ਪ੍ਰਾਪਤ ਹੋ ਜਾਂਦਾ ਹੈ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਰਮ ਦਾ ਪਰਦਾ, ਔਰ ਇਸੇ ਪ੍ਰਕਾਰ ਪਦਾਰਥਾਂ ਦਾ ਲੋਭ, ਸਰੀਰਾਂ ਦਾ ਮੋਹ, ਇਹ ਵਿਕਾਰਾਂ ਦੀ ਪ੍ਰਬਲਤਾ ਥੱਕ ਗਈ ਹੈ। ਮਿਲ ਸਖੀ ਮੰਗਲ ਗਾਇਆ, ਤਾਂ ਹੀ ਆਪਣੀਆਂ ਇੰਦਰੀਆਂ ਨੂੰ ਸਖੀਆਂ ਨਾਲ ਮਿਲ ਕੇ ਪ੍ਰਮਾਤਮਾ ਦੇ ਮੰਗਲਾਂ ਨੂੰ, ਵਾਹਿਗੁਰੂ ਦੇ ਜਸ ਨੂੰ ਗਾਇਆ ਹੈ। ਨਹੀਂ ਤਾਂ ਅੱਖਾਂ ਕਿੱਥੇ ਚਾਹੁੰਦੀਆਂ ਸਨ ਕਿ ਮਹਾਰਾਜ ਜੀ ਦੇ ਦਰਸ਼ਨ ਕਰੀਏ। ਕੰਨ ਕਿੱਥੇ ਚਾਹਤ ਕਰਦੇ ਸੀ ਕਿ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰੀਏ, ਮਹਾਰਾਜ ਜੀ ਦੀ ਸਿੱਖਿਆ ਨੂੰ ਸੁਣੀਏ ਭਾਵਨਾ ਨਾਲ। ਰਸਨਾ ਕਿੱਥੇ ਚਾਹੁੰਦੀ ਸੀ ਕਿ ਮੈਂ ਗੁਰੂ ਗੁਰੂ ਜਪਾਂ, ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਗਾਵਾਂ। ਇਹ ਪੈਰ ਕਿੱਥੇ ਚਾਹੁੰਦੇ ਸਨ ਕਿ ਸਤ ਸੰਗਤ ਵਿੱਚ ਜਾ ਕਰਕੇ, ਕਦਮ ਕਦਮ ਗੁਰੂ ਕੀ ਸੰਗਤ ਵਿੱਚ ਜਾ ਕੱਢ ਕੇ ਜੁੜਾ, ਮਹਾਰਾਜ ਜੀ ਦੀ ਪ੍ਰਦਖਣਾ ਕਰੀਏ। ਹੱਥ ਨਹੀਂ ਸਨ ਚਾਹੁੰਦੇ ਕਿ ਇਹਨਾਂ ਹੱਥਾਂ ਦੇ ਨਾਲ ਸੇਵਾ ਕਰ ਲਵਾਂ। ਸਾਧ ਸੰਗਤ ਜੀ, ਜਦੋਂ ਇਹ ਪ੍ਰਬਲ ਵਿਕਾਰਾਂ ਦਾ ਜ਼ੋਰ ਰਹਿੰਦਾ, ਉਦੋਂ ਮਹਾਰਾਜ ਕਹਿੰਦੇ ਇੰਦਰੀ ਜਿਹੜੇ ਆ ਨਾ, ਇਹ ਇੰਦਰੀਆਂ ਰੂਪ ਸਖੀਆਂ ਕਦੇ ਵੀ ਪਰਮਾਤਮਾ ਦਾ ਜਸ ਨਹੀਂ ਗਾਉਂਦੀਆਂ, ਕਦੇ ਵੀ ਪਰਮਾਤਮਾ ਦੇ ਦਰਸਾਏ ਹੋਏ ਮਾਰਗ ਤੇ ਨਹੀਂ ਚੱਲਦੀਆਂ। ਪਰ ਜਦੋਂ ਗੁਰੂ ਕਿਰਪਾ ਹੋ ਜਾਂਦੀ ਹੈ, ਭ੍ਰਮ ਲੋਭ ਮੋਹ ਵਿਕਾਰ ਥੱਕ ਕੇ, ਵਿਕਾਰਾਂ ਦਾ ਬਲ ਜਿਹੜਾ ਥੱਕ ਜਾਂਦਾ ਹੈ, ਇਹ ਜੀਵ ਨੂੰ ਛੱਡ ਦਿੰਦੇ ਆ। ਤਾਂ ਫਿਰ ਮਿਲ ਸਖੀ ਮੰਗਲ ਗਾਇਆ। ਜਿਨ੍ਹਾਂ ਦਾ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਛੱਡ ਦਿੱਤਾ ਇਹਨਾਂ ਨੇ ਥੱਕ ਕੇ, ਅੱਕ ਕੇ, ਫਿਰ ਉਹਨਾਂ ਨੇ ਆਪਣੇ ਇੰਦਰੀਆਂ ਨੂੰ ਸਖੀਆਂ ਦੇ ਨਾਲ ਮਿਲ ਕੇ ਪ੍ਰਮਾਤਮਾ ਦੇ ਮੰਗਲ ਗਾਏ ਹਨ। ਨਾਨਕ ਭਇੰਪੈ ਸੰਤ ਜੰਪੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਮਹਾਰਾਜ ਅਸੀਂ ਬੇਨਤੀ ਕਰਦੇ ਹਾਂ ਜੀਵ ਰੂਪ ਸਖੀ ਦੁਆਰਾ, ਨਾਨਕ ਭਇੰਪੈ ਸੰਤ ਜੰਪੈ। ਮਹਾਰਾਜ ਜੋ ਆਪ ਜੀ ਦਾ ਜਾਪ ਹਰ ਸਮੇਂ ਜਪਦੇ ਰਹਿੰਦੇ ਹਨ, ਜਿਨ ਹਰ ਹਰ ਸੰਜੋਗ ਮਿਲਾਇਆ। ਉਹਨਾਂ ਸਾਧੂ ਜਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਸਾਨੂੰ ਜੀਵਨ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਰਹੋ, ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਮਹਾਰਾਜ ਵਿਛੜੇ ਹੋਏ ਪਿਆਰੇ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਗਿਆ ਹੈ, ਜਿਨ੍ਹਾਂ ਨੇ ਸਾਡਾ ਸੰਜੋਗ ਬਣਾ ਦਿੱਤਾ ਪ੍ਰਮਾਤਮਾ ਦੇ ਨਾਲ ਮਿਲਣ ਦਾ। ਐਸੀ ਮਹਾਰਾਜ ਜੀਵਨ ਦੇ ਅੰਦਰ ਦਾਤ ਪ੍ਰਾਪਤ ਹੋ ਗਈ, ਜਿਨ ਹਰ ਹਰ ਸੰਜੋਗ ਮਿਲਾਇਆ। ਵਿਜੋਗ ਕਰਕੇ ਵਿਛੜਦਾ ਹੈ, ਸੰਜੋਗ ਕਰਕੇ ਮਿਲਾਪ ਹੁੰਦਾ ਹੈ। ਤੇ ਸਾਧ ਸੰਗਤ ਜੀਓ, ਕਰਮਾਂ ਕਰਕੇ ਇਹ ਸੰਜੋਗ ਤੇ ਵਿਜੋਗ ਹੁੰਦਾ ਹੈ। ਜਿੱਦਾਂ ਦੇ ਮਨੁੱਖ ਕਰਮ ਕਰਦਾ ਹੈ, ਉਹਨਾਂ ਕਰਮਾਂ ਦੀ ਬਦੌਲਤ ਹੀ ਸੰਜੋਗ ਤੇ ਵਿਜੋਗ ਜੀਵਨ ਦੇ ਅੰਦਰ ਬਣਦਾ ਹੈ। ਮਾੜੇ ਕਰਮਾਂ ਕਰਕੇ ਹੀ ਵਿਜੋਗ ਹੋਇਆ ਨਾ ਪ੍ਰਮਾਤਮਾ ਤੋਂ, ਤੇ ਜੇ ਚੰਗੇ ਕਰਮ ਕਰਦਾ ਤੇ ਫਿਰ ਸੰਜੋਗ ਬਣੀ ਜਾਂਦਾ। ਜਿੰਨੇ ਕੋਈ ਚੰਗੇ ਕਰਮ ਕਰਦਾ, ਨਿਸ਼ਕਾਮ ਕਰਮ ਕਰਦਾ, ਬੰਦਗੀ ਭਜਨ ਬੰਦਗੀ ਕਰਦਾ ਹੈ, ਉਹਨਾਂ ਕੋ ਜ਼ਿਆਦਾ ਪੱਕਾ ਸੰਜੋਗ ਬਣੀ ਜਾਂਦਾ ਹੈ। ਜਿਵੇਂ ਕਿਹਾ ਜਾਂਦਾ ਕਿ ਕੋਈ ਨਹੀਂ ਸੰਜੋਗ ਹੋਏ ਤੇ ਫਿਰ ਮਿਲਾਂਗੇ, ਜੇ ਕਿਤੇ ਰੱਬ ਨੂੰ ਭਾਇਆ ਸੰਜੋਗ ਹੋਏ ਤੇ ਫਿਰ ਮਿਲਾਪ ਹੋਵੇਗਾ। ਉਹ ਸੰਜੋਗ ਇਹੋ ਹੀ ਹੈ, ਚੰਗੇ ਕਰਮ, ਨਿਸ਼ਕਾਮ ਕਰਮਾਂ, ਜਿਨ੍ਹਾਂ ਨੂੰ ਕਰਨ ਦੇ ਨਾਲ ਪ੍ਰਮਾਤਮਾ ਦੀ ਨੇੜਤਾ ਬਣਦੀ ਹੈ। ਮਾੜੇ ਕਰਮ ਕਰਨ ਦੇ ਨਾਲ ਪ੍ਰਮਾਤਮਾ ਤੋਂ ਜੀਵ ਦੂਰ ਹੋਈ ਜਾਂਦਾ ਹੈ। ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਕਰਮਾਂ ਕਰਕੇ ਮਹਾਰਾਜ ਕਹਿੰਦੇ ਨੇੜਤਾ ਤੇ ਦੂਰੀ ਪੈਂਦੀ ਹੈ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਚੰਗੀ ਸੰਗਤ ਮਿਲੀ ਹੈ, ਉਹਨਾਂ ਦਾ ਸੰਜੋਗ ਬਣਿਆ ਹੈ ਪ੍ਰਮਾਤਮਾ ਦੇ ਨਾਲ ਮਿਲਣੇ ਦਾ। ਜਿਨ੍ਹਾਂ ਨੂੰ ਮਾੜੀ ਸੰਗਤ ਮਿਲੀ ਹੈ, ਉਹ ਪਹਿਲਾਂ ਵਿਛੜੇ ਹੋਰ ਵੀ ਕਈ ਗੁਣਾ ਵੱਧ ਉਹਨਾਂ ਦੀਆਂ ਦੂਰੀਆਂ ਪੈ ਗਈਆਂ ਨੇ।
ਮਹਾਰਾਜ ਕਹਿੰਦੇ ਇਸ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਚੰਗੀ ਸੰਗਤ ਦਾ ਹਰ ਸਮੇਂ ਮਿਲਾਪ ਜੀਵਨ ਦੇ ਅੰਦਰ ਮੰਗਣਾ ਚਾਹੀਦਾ ਹੈ। ਮਹਾਰਾਜ ਕਿਰਪਾ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਤੁਹਾਡਾ ਨਾਮ ਸਾਡੇ ਚਿੱਤ ਵਿੱਚ ਆਵੇ। ਉਹਨਾਂ ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਸਾਨੂੰ ਜੀਵਨ ਅੰਦਰ ਬਖਸ਼ਿਸ਼ ਕਰੋ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਦੇਣ। ਸਤਿਗੁਰੂ ਜੀ ਕਿਰਪਾ ਕਰਨ। ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਦੀ ਦੇਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਭ੍ਰਮ ਲੋਭ ਮੋਹ ਬੇਕਾਰ ਥਾਕੇ ਮਿਲ ਸਖੀ ਮੰਗਲ ਗਾਇਆ। ਨਾਨਕ ਭਇੰਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।